ਸੰਬੰਧਕ ਲੱਗਦੀ ਪਈ ਸੀਗੀ, ਪਰ ਅੱਜ ਜ਼ਿਆਦਾ ਭੜਕੂ ਇਸ ਗੱਲੋਂ ਪਿਆ ਕਿ ਜਿਹੜੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ, ਉਹਨਾਂ ਨੇ ਇੱਕ ਬਿਆਨ ਦਿੱਤਾ, ਬਹੁਤ ਤਕੜਾ ਬਿਆਨ ਸੀਗਾ। ਉਹ ਕਹਿੰਦੇ ਕਿ 70 ਸਾਲਾਂ ਦੇ ਵਿੱਚ ਇਹੋ ਜਿਹੀ ਸਥਿਤੀ ਦਾ ਕਦੇ ਸਾਹਮਣਾ ਨਹੀਂ ਕੀਤਾ ਗਿਆ। ਪੂਰੀ ਜਿਹੜੀ ਸਾਡੀ ਵਿੱਤੀ ਪ੍ਰਣਾਲੀ ਆ ਉਹ ਖਤਰੇ ਦੇ ਵਿੱਚ ਆ। ਤਾਂ ਇਹ ਇੱਕ ਐਸਾ ਬਿਆਨ ਸੀਗਾ ਜਿਹਨੇ ਹਿਲਾ ਕੇ ਰੱਖ ਦਿੱਤਾ ਇੰਡੀਆ ਨੂੰ, ਕਿਉਂਕਿ ਪਹਿਲਾਂ ਤੇ ਤੁਹਾਨੂੰ ਪਤਾ ਕਿ ਮੀਡੀਆ ਦਾ ਫੋਕਸ ਹੈ ਜਿਹੜਾ ਉਹ ਕਿਸੇ ਹੋਰ ਪਾਸੇ ਸੀ, ਕਦੇ ਕਸ਼ਮੀਰ ਪਾਸੇ, ਕਦੇ ਪਾਕਿਸਤਾਨ ਪਾਸੇ, ਕਦੇ ਇਮਰਾਨ ਪਾਸੇ, ਕਦੇ ਚਿਦੰਬਰਮ ਪਾਸੇ। ਤਾਂ ਜਿਵੇਂ ਹੀ ਇਹ ਬਿਆਨ ਆਇਆ, ਫਿਰ ਤੁਹਾਨੂੰ ਪਤਾ ਉਸ ਤੋਂ ਬਾਅਦ ਇਹ ਥੋੜੀ ਤਰਥੱਲੀ ਮਚਣੀ ਸੀਗੀ। ਉਸ ਤੋਂ ਬਾਅਦ ਫਿਰ ਹੋਇਆ ਕੀ ਆ ਕਿ ਜਦੋਂ ਸੋਸ਼ਲ ਮੀਡੀਆ ਤੇ ਨਿਊਜ਼ ਪੋਰਟਲਸ ਤੇ ਚਰਚਾ ਚੱਲ ਪਈ ਕਿ ਇਹਨਾਂ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ, ਤਾਂ ਫਿਰ ਇਹ ਰਾਜੀਵ ਕੁਮਾਰ ਜੀ ਵਾਪਸ ਆਏ ਆ। ਕਹਿੰਦੇ ਕਿ ਦੇਖੋ, ਮੈਂ ਮੀਡੀਆ ਨੂੰ ਅਰਜ਼ੋਈ ਕਰਦਾ ਕਿ ਮੇਰੇ ਬਿਆਨ ਨੂੰ ਗਲਤ ਢੰਗ ਦੇ ਨਾਲ ਦਿਖਾਉਣਾ ਬੰਦ ਕਰੋ ਤੇ ਅਰਥ ਵਿਵਸਥਾ ਨੂੰ ਗਤੀ ਦੇਣ ਵਾਸਤੇ ਸਰਕਾਰ ਵੱਡੇ ਕਦਮ ਚੁੱਕਦੀ ਪਈ ਆ ਤੇ ਅੱਗੇ ਵੀ ਇਹ ਐਸਾ ਕਰਦੀ ਰਹੂਗੀ। ਨਾ ਘਬਰਾਉਣ ਦੀ ਜ਼ਰੂਰਤ ਆ, ਨਾ ਘਬਰਾਹਟ ਵਾਲਾ ਮਾਹੌਲ ਪੈਦਾ ਕਰਨ ਦੀ ਜ਼ਰੂਰਤ ਆ। ਹੁਣ ਜਿਹੜਾ ਪਹਿਲਾ ਬਿਆਨ ਆ ਉਹ ਕੁਛ ਹੋ ਰਿਹਾ, ਦੂਸਰਾ ਹੋ ਰਿਹਾ, ਪਰ ਦੂਸਰੇ 'ਚ ਮਜਬੂਰੀ ਝਲਕਦੀ ਪਈ ਆ। ਪਹਿਲੇ 'ਚ ਜ਼ਰੂਰੀ ਝਲਕਦੀ ਪਈ ਆ, ਦੂਸਰੇ 'ਚ ਮਜਬੂਰੀ ਝਲਕਦੀ ਪਈ ਹੈ। ਝਲਕਾਰੇ ਆ ਦੋਨਾਂ ਦੇ ਵਿੱਚ। ਵੈਸੇ ਵੀ ਜੇ ਤੁਸੀਂ ਵੇਖੋਗੇ, RBI ਦੇ ਜਿਹੜੇ ਗਵਰਨਰ ਆ ਉਹ ਵੀ ਸੰਕੇਤ ਦੇ ਚੁੱਕੇ ਆ। ਉਹਨਾਂ ਨੇ ਮੇਰੇ ਖਿਆਲ ਦੇ ਨਾਲ ਕੁਛ ਮਹੀਨੇ ਪਹਿਲਾਂ ਇੱਕ ਮੀਟਿੰਗ ਕੀਤੀ ਸੀ। ਉਸ ਮੀਟਿੰਗ ਦੇ ਨਿਯਮਾਂ ਦੇ ਮੁਤਾਬਕ ਵੇਰਵੇ ਜਿਹੜੇ ਆ ਬਾਅਦ ਦੇ ਵਿੱਚ ਨਸ਼ਰ ਹੁੰਦੇ ਆ। ਉਹਨਾਂ ਨੇ ਵੀ ਇਹੀ ਚੀਜ਼ ਕਹੀ ਆ। ਔਰ ਇੱਕ ਹੋਰ ਮੈਂ ਤੁਹਾਨੂੰ ਵੱਡੀ ਇਸ ਮਾਮਲੇ ਦੇ ਵਿੱਚ ਅਪਡੇਟ ਦੇ ਦੇਵਾਂ ਕਿ ਮੂਡੀਜ਼ ਨੇ ਜਿਹੜੀ ਆਰਥਿਕ ਵਿਕਾਸ ਦਰ ਸੀਗੀ ਭਾਰਤ ਦੀ, ਉਹਦਾ ਅਨੁਮਾਨ ਘਟਾ ਦਿੱਤਾ ਹੈ। ਇਹ ਹੁਣ ਜੋ ਮਰਜ਼ੀ ਕਹੀ ਜਾਣ, ਮੂਡੀਜ਼ ਨੇ 6.2% ਅੰਦਾਜ਼ਾ ਕਰ ਦਿੱਤਾ ਹੈ, ਜਦ ਕਿ ਪਹਿਲਾਂ ਉਹਨਾਂ ਨੇ, ਯਾਨੀ ਇਸੇ ਏਜੰਸੀ ਨੇ ਭਾਰਤੀ ਅਰਥ ਵਿਵਸਥਾ ਦਾ ਇਹ ਅੰਦਾਜ਼ਾ 6.8 ਸੀਗਾ ਰੱਖਿਆ ਤੇ ਹੁਣ ਇਹ ਘਟਾ ਕੇ ਕਰ ਦਿੱਤਾ 6.2। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਆਫਤ ਤੇ ਇੰਨੀ ਵੱਡੀ ਹੈ ਕਿ ਅੱਜ ਹੋਇਆ ਕੀ ਆ ਕਿ 6 ਏਅਰਪੋਰਟਸ ਤੇ ਜਿਹੜੀ ਤੇਲ ਸਪਲਾਈ ਕਰਨ ਵਾਲੀ ਕੰਪਨੀ ਸੀਗੀ, ਉਹਨੇ ਤੇਲ ਦੇਣ ਤੋਂ ਜਹਾਜ਼ਾਂ ਨੂੰ ਹੱਥ ਖੜੇ ਕਰ ਦਿੱਤੇ। ਤਾਂ ਜਹਾਜ਼ ਕਿਹੜਾ ਸੀਗਾ? ਏਅਰ ਇੰਡੀਆ ਦਾ। ਇਹਨਾਂ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਤੇਲ ਉਦੋਂ ਸਪਲਾਈ ਹੋਇਆ ਜਦੋਂ ਖੜੇ ਪੈਰ 60 ਕਰੋੜ ਰੁਪਈਆ ਜਾਰੀ ਕੀਤਾ ਗਿਆ। ਤੇ ਜੋ ਮਰਜ਼ੀ ਕਹੀ ਜਾਣ, ਹਾਲਾਂਕਿ ਉਸ ਤੋਂ ਬਾਅਦ ਜੋ ਸਾਡੇ ਵਿੱਤ ਮੰਤਰੀ ਆ ਬੀਬੀ ਨਿਰਮਲਾ ਸੀਤਾਰਮਨ ਜੀ, ਉਹ ਆਏ ਆ, ਉਹਨਾਂ ਨੇ ਬਹੁਤ ਸਾਰੇ ਐਲਾਨ ਕੀਤੇ ਆ, ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਹਨਾਂ ਆਖਿਆ ਕਿ ਪੂਰੀ ਦੁਨੀਆ ਦੇ ਵਿੱਚ ਆਰਥਿਕ ਉਤਲ ਫੁਤਲ ਆ। ਫਿਰ ਨਾਲ ਉਹਨਾਂ ਨੇ ਕਿਹਾ ਕਿ ਦੇਖੋ, ਚੀਨ ਤੇ ਅਮਰੀਕਾ ਦੀ ਜਿਹੜੀ ਟ੍ਰੇਡ ਵਾਰ ਚੱਲੀ ਆ, ਉਸ ਤੋਂ ਬਾਅਦ ਐਸੇ ਹਾਲਾਤ ਜ਼ਰੂਰ ਆ, ਪਰ ਸਾਡੀ ਅੱਜ ਦੀ ਅਰਥ ਵਿਵਸਥਾ ਜਿਹੜੀ ਆ ਉਹ ਅਮਰੀਕਾ ਤੇ ਚੀਨ ਤੋਂ ਵੀ ਮਜ਼ਬੂਤ ਆ। ਤਾਂ ਉਹਨਾਂ ਨੇ ਇਹ ਹੌਸਲਾ ਦਿੱਤਾ। ਕਹਿੰਦੇ ਕਿ ਬੈਂਕਾਂ ਨੂੰ ਵਿਆਜ ਦਰ 'ਚ ਕਮੀ ਦਾ ਲਾਭ ਹੈ ਜਿਹੜਾ ਉਹ ਲੋਕਾਂ ਨੂੰ ਦੇਣਾ ਪਊਗਾ। ਰੈਪੋ ਰੇਟ ਨੂੰ ਸਿੱਧਿਆਂ ਵਿਆਜ ਦਰਾਂ ਨਾਲ ਜੋੜਿਆ ਜਾਊਗਾ। ਲੋਨ ਖਤਮ ਹੋਣ ਦੇ 15 ਦਿਨਾਂ ਦੇ ਅੰਦਰ ਅੰਦਰ ਕਾਗਜ਼ਾਤ ਜਿਹੜੇ ਉਹ ਬੈਂਕਾਂ ਨੂੰ ਦੇਣੇ ਪੈਣਗੇ। ਵਿਆਜ ਦਰਾਂ ਘਟਣਗੀਆਂ ਤਾਂ EMI ਵੀ ਘੱਟ ਹੋਏਗੀ। ਸੋ ਇਸ ਤਰ੍ਹਾਂ ਦੇ ਉਹਨਾਂ ਨੇ ਐਲਾਨ ਕੀਤੇ ਆ ਕਿ ਟੈਕਸ ਦੇ ਨਾਂ ਤੇ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਟੈਕਸ ਨੋਟਸ ਲਈ ਕੇਂਦਰੀ ਸਿਸਟਮ ਹੋਵੇਗਾ। ਟੈਕਸ ਅਤੇ ਲੇਬਰ ਕਾਨੂੰਨ 'ਚ ਸੁਧਾਰ ਕਰ ਰਹੇ ਹਾਂ। ਅਸੀਂ ਕਾਰੋਬਾਰੀ ਸੌਖ ਨੂੰ ਉਤਸ਼ਾਹਿਤ ਕੀਤਾ ਹੈ। ਪੂਰੀ ਦੁਨੀਆ 'ਚ ਜਿੱਦਾਂ ਉਹਨਾਂ ਨੇ ਕਿਹਾ ਆਰਥਿਕ ਉਥਲ ਪੁਥਲ ਮਚੀ ਹੈ। ਸੋ ਇਹ ਸਾਰਾ ਹੀ ਉਹਨਾਂ ਨੇ ਕਿਹਾ ਕਿ ਦੇਸ਼ 'ਚ ਲਗਾਤਾਰ ਆਰਥਿਕ ਸੁਧਾਰ ਦੇ ਕੰਮ ਹੋ ਰਹੇ ਆ। ਪਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜੇ ਵਿੱਤ ਮੰਤਰੀ ਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਹੈ ਬਕਾਇਦਾ ਇਸ ਮੁੱਦੇ ਤੇ, ਤਾਂ ਫਿਰ ਸਥਿਤੀ ਜਿਹੜੀ ਆ ਉਹ ਗੰਭੀਰ ਹੈ। ਔਰ ਵੇਖਿਆ ਆਪਾਂ ਵੀ ਕਿ ਆਟੋਮੋਬਾਈਲ ਸੈਕਟਰ ਤੋਂ ਲੈ ਕੇ ਹੁਣ ਤੇ ਜਿਹੜੇ ਮੁਰਗੀਆਂ ਵਾਲੇ ਆ ਉਹ ਵੀ ਰਗੜੇ ਗਏ। ਮੁਰਗੀਆਂ, ਅੰਡੇ ਵਾਲੇ, ਟਰਾਂਸਪੋਰਟਰ ਸਾਰੇ ਹੀ ਪਿੱਟੀ ਜਾਂਦੇ ਆ। ਤਾਂ ਕੁੱਲ ਮਿਲਾ ਕੇ ਦੇਖੋ, ਜੋ ਜਿਹੜੇ ਮਾਹਰ ਹੁੰਦੇ ਆ ਨਾ, ਜੋ ਉਹ ਭਵਿੱਖਬਾਣੀ ਕਰਦੇ ਆ, ਉਹ ਭਵਿੱਖਬਾਣੀ ਖਾਸ ਤੌਰ ਤੇ ਬਹੁਤ ਦੂਰਗਾਮੀ ਹੁੰਦੀ ਆ। ਇਹ ਨਹੀਂ ਹੈ ਕਿ ਉਹ ਭਵਿੱਖਬਾਣੀ ਨਾਲ ਦੀ ਨਾਲ ਸੱਚੀ ਹੋ ਜਾਂਦੀ ਹੈ। ਜਦੋਂ ਨੋਟਬੰਦੀ ਵਾਲਾ ਇਹਨਾਂ ਨੇ ਫਾਹ ਲਿਆ ਸੀ, ਮੈਂ ਇਹਨੂੰ ਫਾਹ ਕਹਿਣਾ, ਤਾਂ ਜਦੋਂ ਨੋਟਬੰਦੀ ਵਾਲਾ ਫਾਹ ਲਿਆ ਸੀਗਾ, ਉਦੋਂ ਹੀ ਬਹੁਤ ਸਾਰੇ ਆਰਥਿਕ ਮਾਹਰਾਂ ਨੇ ਜਿਹੜੇ ਕਿ ਅਸਲੀ ਆਰਥਿਕ ਮਾਹਰ ਸੀ, ਜਿਨ੍ਹਾਂ ਦੇ ਗਲ ਦੇ ਵਿੱਚ ਪੱਟੇ ਆ, ਉਹਨਾਂ ਨੇ ਤੇ ਉਹੀ ਬੋਲੀ ਬੋਲਣੀ ਜੋ ਮਾਲਕ ਕਹੂਗਾ। ਤਾਂ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਅੱਜ ਤਾਂ ਠੀਕ ਹੈ, ਤੁਸੀਂ ਜੋ ਮਰਜ਼ੀ ਕਹਿ ਲਓ, ਪਰ ਇਹਦੇ ਸਿੱਟੇ ਜਿਹੜੇ ਆ ਉਹ ਤੁਹਾਨੂੰ ਬਾਅਦ ਦੇ ਵਿੱਚ ਭੁਗਤਣੇ ਪਊਗੇ। ਤਾਂ ਉਹ ਸਿੱਟੇ ਜਿਹੜੇ ਆ ਅਸਲ ਦੇ ਵਿੱਚ ਹੁਣ ਉਹ ਸੁੱਟ ਕਰਦੇ ਪਏ ਆ। ਤੇ ਇਹ ਤੁਸੀਂ ਵੇਖਿਓ, ਕਿਸੇ ਨਾ ਕਿਸੇ ਸਮੇਂ ਇਹੋ ਜਿਹੇ ਹਾਲਾਤ ਆਉਣਗੇ ਜਦੋਂ ਇਹ ਕਹਿਣਗੇ ਕਿ ਜਦ ਦੇ ਜੰਮੇ ਸੂਰਜ ਭਾਣ ਚੁੱਲ੍ਹੇ ਅੱਗ ਨਾ ਮੰਜੇ ਵਾਣ। ਮਤਲਬ
ਕਿਸੇ ਨਾ ਕਿਸੇ ਦਿਨ ਅੱਖਾਂ ਉਗੜਨਗੀਆਂ ਲੋਕਾਂ ਦੀਆਂ, ਕਹਿਣਗੇ ਕਿ ਇਹ ਜਿਹੜੇ ਸੂਰਜ ਭਾਨ ਸੀ ਨਾ ਇਹਨਾਂ ਨੇ ਚੁੱਲ੍ਹੇ 'ਚ ਅੱਗ ਛੱਡੀ ਨਾ ਮੰਜੇ 'ਚ ਮਾਨ। ਪਰ ਉਦੋਂ ਤੱਕ ਇੱਕ ਹੋਰ ਵੀ ਕਹਾਵਤ ਆ, ਜੌ ਆਬੂ ਤੇ ਯਾਰ ਕਾਬੂ, ਜੌ ਲਿਸ਼ਕੇ ਤੇ ਯਾਰ ਖਿਸਕੇ। ਉਦੋਂ ਨੂੰ ਯਾਰ ਖਿਸਕ ਜਾਣਗੇ, ਫਿਰ ਪਿੱਟੀ ਜਾਓ। ਪਰ ਮੇਰੇ ਖਿਆਲ ਦੇ ਨਾਲ ਜਿਸ ਫੈਸ਼ਨ ਤੋਂ ਬਚਾ ਲਿਆ ਗਿਆ ਸੀ 2008 'ਚ ਇੰਡੀਆ ਨੂੰ, ਬਹੁਤ ਹੱਦ ਤੱਕ ਉਹ ਕੰਢਿਆਂ ਤੇ ਹੈ। ਹੁਣ ਇੰਡੀਆ ਕਿੱਦਾਂ ਇਸ ਸਥਿਤੀ ਨੂੰ ਫੇਸ ਕਰਦਾ, ਕਿੱਦਾਂ ਇਸ ਸਥਿਤੀ 'ਚ ਨਿਕਲਦਾ, ਇਹ ਹੁਣ ਵੇਖਣ ਵਾਲੀ ਗੱਲ ਆ। ਪਰ ਜੋ ਮਰਜ਼ੀ ਕਹਿਣ, ਆਰਥਿਕ ਮੰਦੇ ਦੀ ਆਹਟ ਤੇ ਹੈ। ਜੀ ਜੀ ਬਿਲਕੁਲ, ਹਜ਼ਾਰਾਂ ਹੀ ਲੱਖਾਂ ਲੋਕਾਂ ਦੀ ਜਿਹੜੀ ਆ ਉਹ ਬੇਰੁਜ਼ਗਾਰੀ ਜਿਹੜੀ ਇਸ ਦੇ ਕਰਕੇ ਆ ਸਕਦੀ ਆ। ਆਲਰੇਡੀ ਜਿਹੜੀ ਬੇਰੁਜ਼ਗਾਰੀ ਦਰ ਨੇ ਜਿਹੜੀਆਂ ਚੀਕਾਂ ਕਢਾਈਆਂ ਪਈਆਂ, ਉੱਥੇ ਹਾਲਾਤ ਜਿਹੜੇ ਬਹੁਤੇ ਚੰਗੇ ਨਹੀਂ ਹੈਗੇ। ਅਤੇ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਜਿਹੜਾ ਫਾਹਾ ਲਿਆ ਸੀ ਨੋਟਬੰਦੀ ਦਾ, ਉਸ ਦਾ ਅਕਸਰ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਜਾ ਕੇ ਤਾਂ ਪੈਣਾ ਹੀ ਸੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕਸ਼ਮੀਰੀਆਂ ਨੇ ਕੀਤਾ UN ਦੇ ਕੋਲ ਪਹੁੰਚ ਕਰਨ ਦਾ ਐਲਾਨ, ਹਰਕਤ ਦੇ ਵਿੱਚ ਹੁਣ ਆਈ ਹੈ ਸਰਕਾਰ। ਦੇਖੋ, ਉਹਨਾਂ ਨੇ ਕਹਿ ਦਿੱਤਾ, ਵੈਸੇ ਤੇ ਕੱਟੜਪੰਥੀ ਤੁਹਾਨੂੰ ਪਤਾ ਇਹਨਾਂ ਨੇ ਕੰਟਰੋਲ ਕੀਤੇ ਹੋਏ ਆ ਬਹੁਤ ਸਾਰੇ ਨਜ਼ਰਬੰਦ। ਉਹਨਾਂ ਦੀ ਲੀਡਰਸ਼ਿਪ ਵੀ ਪੂਰੀ ਜੇ ਤੁਸੀਂ ਦੇਖੋਗੇ ਤੇ ਇਸ ਟਾਈਮ ਜਿਹੜੀ ਆ ਉਹ ਨਜ਼ਰਬੰਦ ਆ। ਤਾਂ ਮਤਲਬ ਜਿਹੜੀ ਕੋਈ ਉਹਨਾਂ ਦੀ ਕੱਟੜਪੰਥੀ ਗਰਮ ਖਿਆਲੀ ਲੀਡਰਸ਼ਿਪ ਆ, ਉਹ ਰੂਹ ਪੋਸ਼ ਆ ਜਿਹੜੀ ਬਾਹਰ ਹੈ। ਬਾਕੀ ਤੇ ਸਾਰੀ ਉਹਨਾਂ ਨੇ ਕੰਟਰੋਲ ਦੇ ਹੇਠ ਕੀਤੀ ਹੋਈ ਆ। ਤਾਂ ਹੁਣ ਅਚਾਨਕ ਦੱਸਦੇ ਆ ਕਿ ਪੋਸਟਰ ਮਿਲੇ ਆ ਜਿਹਦੇ ਵਿੱਚ ਕਿਹਾ ਗਿਆ ਕਿ ਯੂਨਾਈਟਿਡ ਨੇਸ਼ਨਸ ਦੇ ਮਿਲਟਰੀ ਅਬਜ਼ਰਵਰ ਗਰੁੱਪ ਦਫ਼ਤਰ ਲਈ ਕੂਚ ਕੀਤਾ ਜਾਵੇ। ਤਾਂ ਇਸ ਤਰ੍ਹਾਂ ਦੀ ਇੱਕ ਲਾਮਬੰਦੀ ਦਾ ਯਤਨ ਕੀਤਾ ਗਿਆ। ਉੱਥੇ ਇਸ ਤਰ੍ਹਾਂ ਦੇ ਪੋਸਟਰ ਲੱਗੇ ਆ ਕਿ ਆਪਾਂ ਜਾ ਕੇ ਸਿੱਧੇ ਤੌਰ ਤੇ UN ਦੇ ਵਿੱਚ ਪਹੁੰਚ ਕਰੀਏ। ਤਾਂ ਇਮਰਾਨ ਖਾਨ ਵੀ ਸਤੰਬਰ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਹ ਮੁੱਦਾ ਜਿਹੜਾ UN ਦੇ ਵਿੱਚ ਚੱਕੂਗਾ। ਤਾਂ ਕੁੱਲ ਮਿਲਾ ਕੇ ਹੁਣ ਇਹਨਾਂ ਨੇ ਫੇਰ ਸਖਤੀ ਕਰ ਦਿੱਤੀ ਵੈਸੇ ਤੇ, ਪਰ ਉੱਥੇ ਖੋਲਣ ਹੀ ਨਹੀਂ ਦਿੱਤੇ ਲੋਕਾਂ ਨੂੰ, ਪਰ ਤੋਲਣ ਹੀ ਨਹੀਂ ਦਿੱਤੇ। ਤਾਂ ਇਹਨਾਂ ਨੇ ਸਖਤੀ ਕਹਿੰਦੇ ਆ ਕਿ ਹੋਰ ਵੀ ਵਧਾ ਦਿੱਤੀ ਆ। ਤੇ ਕੱਲ ਵੀ ਮੇਰੇ ਖਿਆਲ ਦੇ ਨਾਲ ਜਿਹੜੇ ਗ੍ਰਹਿ ਸਕੱਤਰ ਆ, ਉਹਨਾਂ ਨੇ ਸਾਫ਼ ਕਰ ਦਿੱਤਾ ਸੀਗਾ ਕਿ ਪਾਕਿਸਤਾਨ ਹੈ ਜਿਹੜਾ ਸ਼ਰਾਰਤਾਂ ਕਰਨ ਤੋਂ ਬਾਜ਼ ਨਹੀਂ ਆਉਂਦਾ, ਅਸੀਂ ਕਿਸੇ ਕਿਸਮ ਦੀ ਢਿੱਲ ਨਹੀਂ ਕਰਨੀ। ਤੇ UN ਦੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਮਾਹਰ ਆ, ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਤੁਸੀਂ ਸ਼ਟ ਡਾਊਨ ਕਰ ਰੱਖਿਆ ਅਮਰੀਕਾ ਜਾਂ ਹੋਰ ਜਿਹੜੇ ਦੇਸ਼ਾਂ ਦੇ ਇਹਨਾਂ ਦੇ ਵੱਡੇ ਮਾਹਰ ਆ UN ਦੇ ਵਿੱਚ। ਉਹਨਾਂ ਨੇ ਕਿਹਾ ਕਿ ਤੁਸੀਂ ਸ਼ਟ ਡਾਊਨ ਕਰਕੇ ਬੈਠੇ ਹੋ ਉੱਥੇ ਕਸ਼ਮੀਰ ਦੇ ਵਿੱਚ, ਤਾਂ ਤੁਸੀਂ ਉਹ ਸ਼ਟ ਡਾਊਨ ਜਿਹੜਾ ਹੈ ਉਹ ਤੋੜੋ। ਸੋ UN ਦੇ ਵਿੱਚ ਜਿਹੜਾ ਮਨੁੱਖੀ ਅਧਿਕਾਰ ਵਿੰਗ ਹੈ ਉਹਨਾਂ ਦਾ, ਉਹ ਵੀ ਚਿੰਤਤ ਆ। ਤਾਂ ਦੇਖਣਾ ਹੋਊਗਾ ਹੁਣ ਕੀ ਕਰਦੇ ਆ, ਕਿਸ ਤਰ੍ਹਾਂ ਦਾ ਮਾਹੌਲ ਬਣਦਾ। ਪਰ ਇੱਕ ਚੀਜ਼ ਤੇ ਹੁਣ ਦੇਖੋ, ਕੰਧ ਤੇ ਲਿਖਿਆ ਸੱਚ ਆ ਕਿ ਧਾਰਾ 370 ਜਦੋਂ ਨਾਫਿਜ਼ ਸੀਗੀ, ਉਦੋਂ ਵੀ ਉੱਥੇ ਇਹੋ ਜਿਹੀ ਸਥਿਤੀ ਸੀਗੀ, ਜ਼ਿੰਦਗੀ ਜਿਹੜੀ ਸੀਗੀ ਉਦੋਂ ਵੀ ਪਿੰਜਰੇ ਜਿਹੇ 'ਚ ਸੀਗੀ, ਪਰਿੰਦਿਆਂ ਵਾਲਾ ਹਾਲ ਸੀਗਾ ਕਿ ਜਿਨ੍ਹਾਂ ਨੂੰ ਮੁੱਦਤਾਂ ਹੋ ਗਈਆਂ, ਉਹ ਖੁੱਲ ਕੇ ਉੱਡੇ ਹੀ ਨਹੀਂ ਹੈ। ਤਾਂ ਅੱਜ ਜਦੋਂ ਉਹ ਧਾਰਾ ਖਤਮ ਕਰ ਦਿੱਤੀ ਗਈ ਹੈ ਜਾਂ ਬਹੁਤ ਹੱਦ ਤੱਕ ਖਤਮ ਕਰ ਦਿੱਤੀ ਗਈ ਆ, ਤਾਂ ਉਸ ਸਮੇਂ ਦੀ ਸਥਿਤੀ ਜਿਹੜੀ ਆ ਉਹੀ ਆ, ਮਤਲਬ ਬਦਲਿਆ ਕੁਛ ਨਹੀਂ ਹੈ। ਜੇ ਕਹਿ ਦਿੱਤਾ ਜਾਵੇ ਕਿ 370 ਨੇ ਬਹੁਤ ਫਾਇਦਾ ਕੀਤਾ, ਤਾਂ ਵੀ ਕਿਹਾ ਜਾ ਸਕਦਾ ਕਿ ਨਹੀਂ, ਇਹ ਝੂਠ ਆ। ਤੇ ਜੇ ਹੁਣ ਇਹ ਕਹਿ ਦੇਣ ਕਿ ਅਸੀਂ 370 ਹਟਾ ਕੇ ਜਾਂ ਪ੍ਰਭਾਵਹੀਨ ਕਰਕੇ ਸਾਰਾ ਕੁਝ ਠੀਕ ਕਰ ਲਿਆ, ਦਰੁਸਤ ਕਰ ਲਿਆ, ਤਾਂ ਉਹ ਵੀ ਗਲਤ ਆ। ਤਾਂ ਮੈਨੂੰ ਲੱਗਦਾ ਕਿ ਉੱਥੇ ਇਹ ਮਾਹੌਲ ਜਿਹੜਾ ਆ ਉਹ ਛੇਤੀ ਖੁੱਲੇਗਾ ਨਹੀਂ। ਔਰ ਜਦ ਤੱਕ ਇਹ ਸਪਰੈਸ ਕਰਦੇ ਰਹਿਣਗੇ ਤਾਂ ਉਦੋਂ ਤੱਕ ਠੀਕ ਹੈ, ਠੱਲ ਪਈ ਰਹੂਗੀ। ਪਰ ਇੱਕ ਨਾ ਇੱਕ ਦਿਨ ਜਦੋਂ ਇਹ ਚੀਜ਼ਾਂ ਖੁੱਲਣਗੀਆਂ, ਮੇਰੇ ਨਹੀਂ ਖਿਆਲ ਦੇ ਨਾਲ ਕਿ ਉੱਥੇ ਇਸ ਚੀਜ਼ ਨੂੰ ਮਾਨਤਾ ਮਿਲੂਗੀ। ਤਾਂ ਉਹ ਜਿਹੜਾ ਰਿਐਕਸ਼ਨ ਹੋਊਗਾ, ਉਹ ਰਿਐਕਸ਼ਨ ਸਮੂਹਿਕ ਤੌਰ ਤੇ ਕਿੰਨਾ ਪ੍ਰਭਾਵਿਤ ਕਰਦਾ ਇਹਨਾਂ ਦੀਆਂ ਨੀਤੀਆਂ ਨੂੰ, ਕਿੰਨਾ ਜ਼ਿਆਦਾ ਉਹਦਾ ਰਿਐਕਸ਼ਨ ਹੈ ਜਿਹੜਾ ਉਹ ਹਿੰਸਕ ਹੋ ਸਕਦਾ ਹੈ, ਜਾਂ ਉਹਨਾਂ ਦਾ ਰਿਐਕਸ਼ਨ ਹੈ ਜਿਹੜਾ ਉਹ ਕਿਸੇ ਹੋਰ ਪਾਸੇ ਵੱਲ ਨੂੰ ਇਹ ਰੁਖ ਲਿਜਾ ਸਕਦਾ, ਸਾਰੇ ਮਾਮਲੇ ਦਾ ਦੇਖਣਾ ਦਿਲਚਸਪ ਹੋਊਗਾ। ਪਰ ਜ਼ਿੰਦਗੀ ਜਿਹੜੀ ਆ ਉਹਨਾਂ ਦੀ ਇਸ ਟਾਈਮ ਖਾਸ ਤੌਰ ਤੇ ਜਿਹੜਾ ਆਵਾਮ ਆ, ਜਿਹੜਾ ਕਿ ਦੋਨਾਂ ਪਾਸਿਆਂ ਦੀ ਲੜਾਈ ਤੋਂ ਦੁਖੀ ਆ। ਆਮ ਬੰਦੇ ਨੂੰ ਕੀ ਹੁੰਦਾ, ਉਹਦੀ ਰੋਟੀ ਹੋਵੇ, ਉਹਦੇ ਬੱਚੇ ਹੋਣ, ਉਹਦੇ ਘਰ ਦੀ ਤਰੱਕੀ ਹੋਵੇ, ਇਹ ਆਮ ਬੰਦੇ ਦੀ ਚਾਹਨਾ ਹੁੰਦੀ, ਆਮ ਜ਼ਿੰਦਗੀ ਦੀ ਚਾਹਨਾ ਹੁੰਦੀ ਹੈ। ਪਰ ਜੇ ਆਮ ਜ਼ਿੰਦਗੀ ਦੀ ਗੱਲ ਕਰੋਗੇ, ਆਮ ਜ਼ਿੰਦਗੀ ਮੁੱਦਤਾਂ ਹੋ ਗਈਆਂ, ਮੇਰੇ ਖਿਆਲ ਦੇ ਨਾਲ ਖੁੱਲ੍ਹ ਕੇ ਉੱਥੇ ਜੀ ਨਹੀਂ ਸਕੀ। ਤੇ ਬਸ ਇਹੀ ਹੈ ਕਿ ਉਹ ਅੱਜ ਦੀ ਤਾਰੀਖ ਦੇ ਵਿੱਚ ਇਕੱਲੇ ਆ। ਇਹ ਜਿੰਨੀ ਮਰਜ਼ੀ ਖੁਸ਼ੀ ਮਨਾਈ ਜਾਣ ਕਿ ਕਸ਼ਮੀਰ ਨੂੰ ਇਹ ਕਰ ਦਿੱਤਾ, ਉਹ ਕਰ ਦਿੱਤਾ, ਅਸਲ ਦੇ ਵਿੱਚ ਕਸ਼ਮੀਰੀਅਤ ਜਾਂ ਕਸ਼ਮੀਰੀ ਲੋਕ ਆ ਜਿਹੜੇ ਅੱਜ ਇਕੱਲੇ ਆ। तो किसी ने सच किया कि जिंदगी की हकीकत को बस इतना जाना है, दर्द में अकेले हैं और खुशियों में जमाना है। जी जी। अगली जी गल करते कहते हड़ां की रसद लिजांदी गड्डी एक पलट गई, कई लोग उस दे विच जख्मी हो गए ते अमृतसर दे कहते 2 लीडर हो गए आमो सामने।
ਦੇਖੋ ਜਿਹੜੀ ਇਹ ਗੱਡੀ ਪਲਟੀ ਆ, ਇਹ ਗੁਰਦੁਆਰਾ ਹੈਗਾ ਸ੍ਰੀ ਜੰਡ ਸਾਹਿਬ, ਬੜਾ ਮਸ਼ਹੂਰ ਗੁਰਦੁਆਰਾ। ਇੱਧਰੋਂ ਜਦੋਂ ਆਪਾਂ ਆਈਏ ਫਰੀਦਕੋਟ ਤੋਂ ਇੱਧਰ ਨੂੰ ਸਾਦਿਕ ਨੂੰ, ਇਸ ਸਾਈਡ ਇੱਕ ਬਹੁਤ ਮਸ਼ਹੂਰ ਗੁਰਦੁਆਰਾ, ਮਸ਼ਹੂਰ ਤੋਂ ਭਾਵ ਪ੍ਰਸਿੱਧ ਗੁਰਦੁਆਰਾ। ਤਾਂ ਉੱਥੋਂ ਇਹ ਰਫਦ ਲੈ ਕੇ ਜਾ ਰਹੀ ਸੀਗੀ, ਮਹਿੰਦਰਾ ਪਿਕਅਪ ਗੱਡੀ ਸੀ। ਅਚਾਨਕ ਇਹਦਾ ਕਹੀਆ ਜਿਹੜਾ ਉਹ ਪਾੜ ਗਿਆ ਤੇ ਉਹ ਗੱਡੀ ਜਿਹੜੀ ਉਹ ਪਲਟ ਗਈ। ਉਹਦੇ ਵਿੱਚ ਦੱਸਦੇ ਆ ਕਿ 16 ਵਿਅਕਤੀ ਜਿਹੜੇ ਸਵਾਰ ਸੀਗੇ ਜ਼ਖਮੀ ਹੋ ਗਏ। ਬਾਅਦ ਦੇ ਵਿੱਚ ਉਹਨਾਂ ਨੂੰ 108 ਐਂਬੂਲੈਂਸ ਦੇ ਰਾਹੀਂ ਹਸਪਤਾਲ ਖੜਿਆ ਗਿਆ, ਜਿੱਥੇ ਕੁਛ ਦਾ ਇਲਾਜ ਕੀਤਾ ਜਾ ਰਿਹਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹੈ ਫਰੀਦਕੋਟ ਦੇ ਵਿੱਚ। ਪਰ ਕੁਛ ਨੂੰ ਜਿਹੜਾ ਉਹ ਅੱਗੇ ਰੈਫਰ ਵੀ ਕੀਤਾ ਗਿਆ। ਹੁਣ ਕਿੱਥੇ ਕੀਤਾ ਗਿਆ, ਕਿਹੜੇ ਕਿਹੜੇ ਹਸਪਤਾਲ 'ਚ ਨੇ ਸਾਰੇ, ਇਹ ਤਫਸੀਲ ਤੇ ਹੈ ਨਹੀਂ ਗੀ, ਪਰ ਸੱਟਾਂ ਦੱਸਦੇ ਆ ਕਿ ਲੱਗੀਆਂ ਨੇ। ਤਾਂ ਇਹ ਜਿਹੜੇ ਵਿਅਕਤੀ ਸੀਗੇ, ਜਾਂ ਕਹਿ ਸਕਦੇ ਹਾਂ ਕਿ ਸਮਾਜ ਸੇਵੀ ਸੀ ਜਾਂ ਸੇਵਾਦਾਰ ਸੀਗੇ, ਇਹ ਜਾ ਰਹੇ ਸੀ ਮਖੂ ਵਾਲੇ ਇਲਾਕੇ ਨੂੰ, ਕਿਉਂਕਿ ਤੁਹਾਨੂੰ ਪਤਾ ਹੀ ਆ ਮਖੂ ਦੇ ਉੱਤੇ ਦੀ ਸਤਲੁਜ ਵਗਦਾ ਆ। ਤਾਂ ਉੱਥੇ ਕਾਫੀ ਵੱਡੇ ਪੱਧਰ ਤੇ ਪਾਣੀ ਹੈ ਜਿਹੜਾ ਉਹ ਆਇਆ ਹੋਇਆ ਪਿੰਡਾਂ ਦੇ ਵਿੱਚ। ਤਾਂ ਉਧਰ ਨੂੰ ਜਾ ਰਹੇ ਸੀਗੇ, ਰਸਤੇ ਦੇ ਵਿੱਚ ਇਹ ਘਟਨਾ ਵਾਪਰ ਗਈ ਆ। ਤਾਂ ਕਹਿਣ ਦਾ ਭਾਵ ਇਹ ਹੈ ਕਿ ਦੇਖੋ ਸਭ ਨੇ ਇਹਨਾਂ ਦੀ ਸਲਾਹ ਕੀਤੀ ਹੈ, ਜੋ ਲੋਕ ਇਸ ਟਾਈਮ ਸੇਵਾ ਕਰਦੇ ਪਏ ਆ। ਮੈਂ ਲੋਕ ਕਹਿੰਦੇ ਹੈਗੇ ਕਿ ਪੰਜਾਬ ਖਤਮ ਹੋ ਗਿਆ, ਨਸ਼ਿਆਂ 'ਚ ਡੁੱਬ ਗਿਆ, ਉੜਦਾ ਪੰਜਾਬ, ਡੁੱਬਦਾ ਪੰਜਾਬ, ਉੱਡਦਾ ਪੰਜਾਬ। ਪਰ ਪੰਜਾਬੀਆਂ ਨੇ ਇਸ ਵਾਰ ਦਿਖਾ ਦਿੱਤਾ ਕਿ ਉਹਨਾਂ ਦੇ ਖੂਨ ਦੇ ਵਿੱਚ ਗੈਰਤ ਵੀ ਆ, ਉਹਨਾਂ ਦੇ ਖੂਨ ਦੇ ਵਿੱਚ ਇਨਸਾਨੀਅਤ ਵੀ ਆ। ਜਿਸ ਤਰੀਕੇ ਨਾਲ ਕੇਂਦਰ ਨੇ ਇਹਨਾਂ ਨੂੰ ਇਹਨਾਂ ਦੇ ਹਾਲ ਤੇ ਛੱਡ ਦਿੱਤਾ। ਅੱਜ ਦੀ ਤਰੀਕ 'ਚ ਦੇਖੋਗੇ, ਹਿੰਦੂ ਭਾਈਚਾਰੇ ਦੇ ਲੋਕ ਹੋਣ, ਚਾਹੇ ਮੁਸਲਿਮ ਭਾਈਚਾਰੇ ਦੇ ਲੋਕ ਹੋਣ, ਚਾਹੇ ਸਿੱਖ ਭਾਈਚਾਰੇ ਦੇ ਲੋਕ ਹੋਣ, ਉਹ ਸ਼ਿੱਦਤ ਦੇ ਨਾਲ ਲੱਗੇ ਆ। ਮੈਂ ਤਾਂ ਕਹਿੰਦਾ ਕਿ ਏਦਾਂ ਲੱਗਦਾ ਜਿੱਦਾਂ ਫਰਿਸ਼ਤੇ ਤੁਰੇ ਫਿਰਦੇ ਆ। ਹੜ੍ਹ ਤੇ ਆਇਆ ਹੀ ਆਇਆ, ਫਰਿਸ਼ਤਿਆਂ ਦਾ ਵੀ ਹੜ੍ਹ ਆਇਆ। ਹਰੇਕ ਬੰਦਾ ਆਪਣੇ ਪੱਧਰ ਤੇ ਏਦਾਂ ਲੱਗਿਆ ਹੋਇਆ ਜਿੱਦਾਂ ਉਹਦੇ ਆਪਣੇ ਰਿਸ਼ਤੇਦਾਰ ਜਿਹੜੇ ਆ ਉਹ ਉੱਥੇ ਫਸੇ ਹੋਣ ਹੜ੍ਹਾਂ ਦੇ ਵਿੱਚ। ਪਰ ਇਹਦੇ ਵਿੱਚ ਕੀ ਆ ਕਿ ਦੇਖੋ, ਤੁਹਾਨੂੰ ਥੋੜੀ ਜਿਹੀ ਸੁਚੇਤਤਾ ਵੀ ਵਰਤਣੀ ਪਊਗੀ। ਤੁਹਾਨੂੰ ਥੋੜੀ ਜਿਹੀ ਕਿਤੇ ਨਾ ਕਿਤੇ ਇਸ ਗੱਲੋਂ ਥੋੜੀ ਜਿਹੀ ਪਰਹੇਜ਼ਗਾਰੀ ਵੀ ਰੱਖਣੀ ਪਊਗੀ ਕਿ ਕੁਛ ਐਸਾ ਵੈਸਾ ਨਾ ਵਾਪਰੇ ਕਿ ਜਾ ਜਾਂਦੀਆਂ ਹੋ ਜਾਵੇ। ਕਈ ਵਾਰ ਹੁੰਦਾ ਕਿ ਅੱਗਾ ਦੌੜ ਪਿੱਛਾ ਚੌੜ। ਤਾਂ ਜਿੱਦਾਂ ਹੁਣ ਇਸ ਗੱਡੀ ਦੇ ਵਿੱਚ 16 ਬੰਦੇ ਸਵਾਰ ਸੀ। ਪਿਕਅਪ ਗੱਡੀ ਕਿੱਡੀ ਕੁ ਹੁੰਦੀ ਹੈ, ਜੀਪ ਹੁੰਦੀ ਆ ਉਹ, ਤੇ ਜੀਪ ਦੇ ਵਿੱਚ 16 ਬੰਦੇ ਸਵਾਰ। ਸੋ ਇਸ ਗੱਲੋਂ ਇਹਨਾਂ ਲੋਕਾਂ ਨੂੰ ਪਰਹੇਜ਼ ਕਰਨਾ ਚਾਹੀਦਾ ਕਿ ਕੋਈ ਜਾਨ ਆਪਣੀ ਜੋਖਮ ਦੇ ਵਿੱਚ ਨਾ ਪਾਵੇ। ਤਾਂ ਇਹ ਜ਼ਰੂਰੀ ਹੈ। ਔਰ ਵੈਸੇ ਵੀ ਦੱਸਦੇ ਕਿ ਉੱਥੇ ਰਾਸ਼ਨ ਪਾਣੀ ਦੀ ਤੇ ਕੋਈ ਕਿੱਲਤ ਹੀ ਹੈ ਨਹੀਂ। ਸਮੱਸਿਆ ਇਹ ਆ ਰਹੀ ਹੈ ਕਿ ਗਾਂ ਰਾਸ਼ਨ ਪਾਣੀ ਖਰੀਦਣ ਵਾਸਤੇ ਬੇੜੀਆਂ ਹੈ ਨਹੀਂ। ਦੇਖੋ, ਬੇੜਾ ਏਡਾ ਗਰਕਿਆ ਹੋਇਆ ਕਿ ਲੋਕ ਸਮਾਨ ਟੰਨਾਂ ਦੇ ਨਾਲ ਉੱਥੇ ਢੋ ਰਹੇ ਆ, ਢੇਰ ਲੱਗੇ ਪਏ ਆ, ਖਾਣੇ ਖਰਾਬ ਹੋ ਰਹੇ ਆ। ਪਰ ਪੀੜਤਾਂ ਤੱਕ ਲਿਜਾਣ ਵਾਸਤੇ ਇਹਨਾਂ ਕੋਲ ਰੂਟ ਨਹੀਂ ਬਣਿਆ, ਚੈਨਲ ਨਹੀਂ ਬਣਿਆ ਇਹਨਾਂ ਕੋਲ। ਤਾਂ ਇਹ ਹੈ ਸਰਕਾਰ ਦਾ ਅਸਲੀ ਚਿਹਰਾ। ਖੈਰ, ਜਿੱਦਾਂ ਮਰਜ਼ੀ ਹੈ, ਥੋੜਾ ਜਿਹਾ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ, ਇਸ ਬਾਬਤ ਚਿੰਤਾ ਕਰਨੀ ਚਾਹੀਦੀ, ਆਪਣੀ ਵੀ, ਦੂਜਿਆਂ ਦੀ, ਪੀੜਤਾਂ ਦੀ ਤੇ ਚਲੋ ਚਿੰਤਾ ਕਰਨੀ ਹੈ, ਸਭਨਾਂ ਨੇ ਕਰਨੀ ਹੈ, ਚੰਗੀ ਗੱਲ ਹੈ। ਆਪਣੀ ਜਾਨ ਵੀ ਜੋਖਮ ਦੇ ਵਿੱਚ ਨਾ ਪਾਓ। ਤਾਂ ਖੈਰ, ਜਿਹੜੀ ਅੱਜ ਝੜਪ ਹੋਈ ਆ ਉਹ ਅੰਮ੍ਰਿਤਸਰੀਏ 2 ਲੀਡਰ ਆ, ਜਿੱਦਾਂ ਗੁਰਜੀਤ ਸਿੰਘ ਔਜਲਾ ਤੇ ਸ਼ਵੇਤ ਮਲਿਕ, ਦੋਵੇਂ ਬੜੇ ਚੋਟੀ ਦੇ ਲੀਡਰ ਆ। ਇੱਕ ਭਾਰਤੀ ਜਨਤਾ ਪਾਰਟੀ ਦਾ ਵਾ, ਇੱਕ ਕਾਂਗਰਸੀ ਮੈਂਬਰ ਪਾਰਲੀਮੈਂਟ ਆ। ਤਾਂ ਦੋਨਾਂ ਦੀ ਆਪਸ ਦੇ ਵਿੱਚ ਝੱਟ ਇਸ ਕਰਕੇ ਹੋਈ ਆ ਕਿਉਂਕਿ ਗੁਰਜੀਤ ਸਿੰਘ ਔਜਲਾ ਕਹਿੰਦੇ ਆ ਕਿ ਸਾਡੇ ਨਾਲ ਵਿਤਕਰਾ ਕੀਤਾ ਇਹਨਾਂ ਨੇ, ਯਾਨੀ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਸਾਡੇ ਨਾਲ ਕਿਸੇ ਨਾ ਕਿਸੇ ਪਾਸਿਓਂ, ਕਿਸੇ ਨਾ ਕਿਸੇ ਪੱਖ ਤੋਂ ਡਿਸਕ੍ਰਿਮੀਨੇਸ਼ਨ ਕਰ ਰਹੀ ਹੈ। ਦੂਸਰੇ ਪਾਸੇ ਸ਼ਵੇਤ ਮਲਿਕ ਹੈ ਜਿਹੜੇ, ਉਹ ਕਹਿੰਦੇ ਕਿ ਇਹ ਘਟੀਆ ਰਾਜਨੀਤੀ ਕਰਨ ਵਾਲੇ ਲੋਕ ਆ। ਤੇ ਉਹਨਾਂ ਨੇ ਇੱਥੋਂ ਤੱਕ ਸਵਾਲ ਕੀਤਾ ਕਿ ਇਸ ਹੜ੍ਹ ਵਾਸਤੇ ਜ਼ਿੰਮੇਵਾਰ ਕੌਣ ਆ, ਮਾਈਨਿੰਗ ਲਈ ਜ਼ਿੰਮੇਵਾਰ ਕੌਣ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹੀ ਚਿੱਕੜ ਸੁੱਟਣ ਵਾਲੀ ਜਾਂ ਉਹ ਖੇਹ ਉਡਾਉਣ ਵਾਲੀ ਲੜਾਈ ਆ ਜਿਹੜੀ ਉਹ ਇਹਨਾਂ ਦੀ ਜਾਰੀ ਆ। ਤਾਂ ਸ਼ਵੇਤ ਮਲਿਕ ਹੋਰੀ ਕਹਿੰਦੇ ਆ ਕਿ ਜੇ ਜ਼ਰੂਰਤ ਪਏਗੀ ਤੇ ਅਸੀਂ ਜ਼ਰੂਰਤ ਮੁਤਾਬਕ ਕੇਂਦਰ ਸਰਕਾਰ ਕੋਲ ਪਹੁੰਚ ਕਰਾਂਗੇ। ਤੇ ਪਹੁੰਚ ਕਦੋਂ ਕਰਨੀ ਆ? ਜ਼ਰੂਰਤ ਹੁਣ ਦੱਸੋ ਨਹੀਂ ਹੈ ਤੇ ਜ਼ਰੂਰਤ ਹੈ ਕਦੋਂ ਆ? ਤੁਸੀਂ ਆਪ ਹੀ ਅੰਦਾਜ਼ਾ ਲਾਓ ਕਿ ਲੋਕ ਤੇ ਉੱਥੇ ਲੜ ਰਹੇ ਨੇ ਜ਼ਿੰਦਗੀ ਲਈ। ਲੋਕ ਤੇ ਬਹੁਤ ਹੱਦ ਤੱਕ ਜਿਹੜੇ ਆ 4-5 ਦਿਨਾਂ ਤੋਂ ਹੰਭੇ ਪਏ ਆ, ਘਰਾਂ 'ਚ ਬੈਠੇ ਆ, ਮੱਛਰਾਂ 'ਚ ਬੈਠੇ ਆ, ਛੱਤਾਂ ਤੇ ਚੜ ਕੇ ਬੈਠੇ ਆ, ਭੁੱਖਣ ਭਾਣੇ ਟਾਈਮ ਪਾਸ ਕਰਨ ਡਏ ਆ। ਹੁਣ ਜ਼ਰੂਰਤ ਕਦੋਂ ਪੈਣੀ ਆ ਇਹ ਵੀ ਦੱਸ ਦੇਣ ਕਿ ਸਮਾਂ ਕਦੋਂ ਆਊਗਾ, ਛਮਾਈ ਕਦੋਂ ਆਊਗੀ, ਸਾਲ ਕਦੋਂ ਆਊਗਾ। ਤਾਂ ਇਹਨਾਂ ਨੂੰ ਚਾਹੀਦਾ ਕਿ ਇਹ ਜਿਹੜੀਆਂ ਲੜਾਈਆਂ ਛੱਡ ਕੇ ਦੇਖੋ ਕੌਣ ਜ਼ਿੰਮੇਵਾਰ ਆ, ਕੌਣ ਸੱਚਾ ਆ, ਕੌਣ ਝੂਠਾ, ਉਹਦਾ ਨਿਸਤਾਰਾ ਬਾਅਦ ਦੇ ਵਿੱਚ ਹੁੰਦਾ ਰਹੂਗਾ। ਜੋ ਪੀੜਤਾਂ ਲਈ ਕੀਤਾ ਜਾਣਾ ਚਾਹੀਦਾ ਉਹਦੇ ਵਾਸਤੇ ਇਹਨਾਂ ਨੂੰ ਇਕਮੁੱਠ ਹੋਣਾ ਚਾਹੀਦਾ। ਗੱਲ ਇਹ ਆ ਕਿ ਜੋ ਤੇ ਨੁਕਸਾਨ ਹੁਣ ਸਾਨੂੰ ਘਰਾਂ ਦਾ ਦੀਦਾ ਉਹ ਠੀਕ ਆ, ਜੋ ਨੁਕਸਾਨ ਸਾਨੂੰ ਮਾਲ ਡੰਗਰ ਦਾ ਦੀਦਾ ਉਹ ਠੀਕ ਆ, ਪਰ ਜਿਹੜਾ ਨੁਕਸਾਨ ਫਸਲਾਂ ਦਾ ਹੋਇਆ ਹਾਲੇ ਸਾਨੂੰ ਪਤਾ ਨਹੀਂ ਲੱਗਦਾ। ਹਾਲੇ ਤੇ ਸਾਨੂੰ ਪਾਣੀ ਹੀ ਦੀਦਾ ਹੈ ਨਾ, ਪਤਾ ਹੀ ਨਹੀਂ ਲੱਗਦਾ ਦਰਿਆ ਕਿੱਥੇ ਤੇ ਪਿੰਡ ਕਿੱਥੇ ਆ ਜਾਂਦਾ।
ਰੌਲਾ ਇਹ ਆ ਕਿ ਜਿਨ੍ਹਾਂ ਲੋਕਾਂ ਦੀ ਫਸਲ ਡੁੱਬ ਗਈ ਆ, ਖਾਸ ਤੌਰ ਤੇ ਜਿਨ੍ਹਾਂ ਲੋਕਾਂ ਨੇ ਦੂਰੀ ਵਾਰ ਫਸਲ ਬੀਜੀ ਆ, ਉਹਨਾਂ ਦਾ ਗਾਂ ਕੀ ਬਣੂਗਾ, ਉਹਨਾਂ ਦੀ ਜਿਨ੍ਹਾਂ ਦੀ ਸਮੇਂ ਮਾਰ ਹੋਈ ਆ, ਉਹਨਾਂ ਵਾਸਤੇ ਕੀ ਕੀਤਾ ਜਾਣਾ ਚਾਹੀਦਾ, ਉਹਦੇ ਵਾਸਤੇ ਇਹਨਾਂ ਨੂੰ ਮੰਥਨ ਕਰਨਾ ਚਾਹੀਦਾ, ਬੈਠ ਕੇ ਚਿੰਤਨ ਕਰਨਾ ਚਾਹੀਦਾ। ਇਹ ਉਦਾਂ ਤੇ ਸਾਰੀਆਂ ਪਾਰਟੀਆਂ ਰਲ ਕੇ ਕਈ ਵਾਰ ਮੰਗ ਕਰ ਲੈਂਦੀਆਂ ਕਿ ਆਪਾਂ ਮੀਟਿੰਗ ਬੁਲਾਈਏ, ਤੇ ਇਹ ਕਈ ਵਾਰ ਸਦਨ ਦੇ ਵਿੱਚ ਵੀ ਰਲ ਜਾਂਦੇ ਆ ਕਿ ਆਜੋ ਆਪਾਂ ਭਾਜੀ ਤਨਖਾਹ ਵਧਾ ਲਈਏ ਰਲ ਕੇ, ਤੇ ਇਹੋ ਜਿਹੇ ਮੁੱਦਿਆਂ ਤੇ ਵੀ ਰਲ ਕੇ ਬੈਠ ਜਾਣਾ ਚਾਹੀਦਾ, ਸਿਰ ਜੋੜ ਲੈਣੇ ਚਾਹੀਦੇ ਆ। ਸਿਰ ਜੇ ਤੁਹਾਡੇ ਉੱਤੇ ਲੱਗੇ, ਮੋਢਿਆਂ ਦੇ ਉੱਤੇ ਲੱਗੇ, ਸਿਰ ਵਰਤ ਕੇ, ਸਿਰ ਜੋੜ ਕੇ, ਤੇ ਤੁਸੀਂ ਸਿਰ ਉੱਥੇ ਜਾ ਕੇ ਮਾਰੋ ਉਹਨਾਂ ਦੇ ਨਾਲ, ਕੇਂਦਰ ਵਾਲਿਆਂ ਨਾਲ, ਕਿ ਹਾਂ ਭਾਈ ਸਾਡਾ ਹੱਕ ਇੱਥੇ ਰੱਖ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਕਹਿੰਦੇ ਟ੍ਰਿਬਿਊਨਲ ਦੇ ਵੱਲੋਂ ਸਿੱਖ ਫਾਰ ਜਸਟਿਸ ਨੂੰ ਨੋਟਿਸ ਜਾਰੀ। ਦੇਖੋ, ਟ੍ਰਿਬਿਊਨਲ ਇਹਨਾਂ ਨੇ ਗਠਿਤ ਕੀਤਾ ਸੀਗਾ ਇਸ ਬਾਬਤ ਕਿ ਸਿੱਖ ਫਾਰ ਜਸਟਿਸ ਨੂੰ ਨੋਟਿਸ ਕਰੋ, ਉਹਨਾਂ ਨੂੰ ਪੁੱਛੋ, ਦੱਸੋ ਕੀ ਮਾਮਲਾ। ਤਾਂ ਉਹ ਜਿਹੜਾ ਟ੍ਰਿਬਿਊਨਲ ਸੀਗਾ ਉਹਦੇ ਵੱਲੋਂ ਹੁਣ ਸਿੱਖ ਫਾਰ ਜਸਟਿਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ। ਮੇਰੇ ਖਿਆਲ ਦੇ ਨਾਲ ਇਹਨਾਂ ਨੂੰ 30 ਦਿਨਾਂ ਦੇ ਅੰਦਰ ਜਵਾਬ ਦਾਇਰ ਕਰਨ ਵਾਸਤੇ ਆਖਿਆ ਗਿਆ, ਤੇ ਇਹਦੇ ਵਿੱਚ ਇੱਕ ਹੀ ਚੀਜ਼ ਹੋਏਗੀ ਮੇਰੇ ਖਿਆਲ ਦੇ ਨਾਲ, ਕਿਉਂਕਿ ਆਪਣੇ ਕੋਲ ਨੋਟਿਸ ਦੀ ਕਾਪੀ ਨਹੀਂ ਆ, ਪਰ ਅੰਦਾਜ਼ਾ ਇਹੋ ਹੀ ਆ ਕਿ ਇਹ ਸੰਗਠਨ ਨੂੰ ਕਿਹਾ ਜਾਊਗਾ ਕਿ ਕਿਉਂ ਨਾ ਤੁਹਾਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਜਾਵੇ। ਤਾਂ ਇਹ ਹੋਊਗਾ ਕਿ ਤੁਸੀਂ ਦੱਸੋ ਭਾਈ, ਕਿਉਂ ਨਾ ਤੁਹਾਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਜਾਵੇ ਤੁਹਾਡੇ ਸੰਗਠਨ ਨੂੰ। ਤਾਂ ਮੇਰੇ ਖਿਆਲ ਦੇ ਨਾਲ ਹੁਣ ਇਹ ਜਿਹੜੇ ਹੈਗੇ ਆ ਸਿੱਖ ਫਾਰ ਜਸਟਿਸ ਵਾਲੇ, ਇਹਨਾਂ ਕੋਲ ਮੌਕਾ ਵੀ ਆ, ਇਹ ਉੱਥੇ ਸਾਫ਼ ਕਰ ਸਕਦੇ। ਉਦਾਂ ਤੇ ਤੁਹਾਨੂੰ ਪਤਾ ਹੀ ਆ, ਲਾਈਵ ਜਾਂ ਟਵਿੱਟਰ ਤੇ ਉਹ ਜੰਗ ਛਿੜੀ ਰਹਿੰਦੀ ਆ, ਉਹ ਸਾਰੀਆਂ ਚਰਚਾਵਾਂ ਚੱਲਦੀਆਂ ਰਹਿੰਦੀਆਂ। ਤਾਂ ਹੁਣ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਕੋਲ ਮੌਕਾ ਹੈ ਜਦੋਂ ਇਹ ਸਾਰੀ ਗੱਲ ਆਪਣੀ ਰੱਖ ਸਕਦੇ ਆ, ਖੋਲ ਕੇ ਰੱਖ ਸਕਦੇ ਆ, ਕਿਉਂਕਿ ਆਮ ਤੌਰ ਤੇ ਜਦੋਂ ਆਪਾਂ ਬਹਿਸ ਦੇਖਦੇ ਹਾਂ, ਇਹਨਾਂ ਦਾ ਜੋ ਤਰਕ ਹੁੰਦਾ, ਇਹ ਕਹਿੰਦੇ ਕਿ ਕੁਛ ਵੀ ਅਸੀਂ ਗੈਰ ਕਾਨੂੰਨੀ ਨਹੀਂ ਕਰ ਰਹੇ, ਅਸੀਂ ਜੋ ਵੀ ਸੰਵਿਧਾਨ ਹੈ ਜਾਂ ਕਾਨੂੰਨ ਹੈ ਜੋ ਕੌਮਾਂਤਰੀ ਤੌਰ ਤੇ, ਅਸੀਂ ਉਹਦਾ ਹੀ ਪਾਲਣ ਕਰਕੇ ਸਭ ਕੁਛ ਕਰਦੇ ਪਏ ਹਾਂ। ਤਾਂ ਮੇਰੇ ਖਿਆਲ ਦੇ ਨਾਲ ਹੁਣ ਇਹਨਾਂ ਦੇ ਕੋਲ ਪਲੇਟਫਾਰਮ ਬਹੁਤ ਤਗੜਾ ਹੈ, ਤਾਂ ਇਹ ਜਾ ਕੇ ਉੱਥੇ ਆਪਣੀ ਗੱਲ ਰੱਖ ਸਕਦੇ ਆ। ਮੰਨਣੀ ਜਾਂ ਨਾ ਮੰਨਣੀ, ਮੇਰੇ ਖਿਆਲ ਦੇ ਨਾਲ ਉਹਨਾਂ ਨੇ ਇਹਨਾਂ ਨੂੰ ਕੱਸਣਾ ਹੀ ਕੱਸਣਾ ਹੈ। ਉਹ ਕਿਉਂ, ਤੁਹਾਨੂੰ ਪਤਾ 2020 ਨੇੜੇ ਆ, ਔਰ ਵੈਸੇ ਵੀ ਜੇ ਤੁਸੀਂ ਦੇਖੋਗੇ 2020 ਤੇ ਚਲੋ ਨੇੜੇ ਆ, ਉਹਦੀ ਆਮਦ ਤੇ ਹੋਈ ਜਾਣੀ ਆ, ਉਹ ਸਮਾਂ ਤੇ ਕਦੇ ਰੁਕਣਾ ਨਹੀਂ। ਜਿੱਦਾਂ ਦੇ ਇਹਨਾਂ ਨੇ ਕਾਨੂੰਨ ਲੈ ਆਂਦੇ ਆ ਸੋਧ ਕੇ, ਉਹਦੇ ਵਿੱਚ ਤੇ ਕੱਲੇ ਬੰਦੇ ਨੂੰ ਇਹ ਅੱਤਵਾਦੀ ਐਲਾਨ ਸਕਦੇ ਆ। ਇੰਨੀਆਂ ਪਾਵਰਾਂ ਨੇ ਹੁਣ ਇਹਨਾਂ ਦੇ ਕੋਲ ਇਸ ਟਾਈਮ ਕਿ ਜੇ ਚਾਹਣ, ਇੱਕ ਬੰਦਾ ਜਿਹਨੇ ਕੋਈ ਵੀ ਹਿੰਸਕ ਗਤੀਵਿਧੀ ਨਹੀਂ ਕੀਤੀ, ਜਿਹੜਾ ਕੋਈ ਖੁੱਲੇ ਰੂਪ ਦੇ ਵਿੱਚ ਕਿਸੇ ਸੰਗਠਨ ਦੇ ਨਾਲ ਨਹੀਂ ਜੁੜਿਆ, ਉਹਨੂੰ ਵੀ ਅੱਤਵਾਦੀ ਐਲਾਨਿਆ ਜਾ ਸਕਦਾ। ਤਾਂ ਕਹਿਣ ਦਾ ਭਾਵ ਹੈ ਇਸ ਸੰਗਠਨ ਨੂੰ ਪਾਬੰਦ ਕਰਕੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸਖਤੀ ਕਰ ਦੇਣ। ਜੇ ਕੋਈ ਨਾਮ ਵੀ ਲਊਗਾ ਜਾਂ ਕੋਈ ਮਾੜਾ ਮੋਟਾ ਪ੍ਰਚਾਰ ਵੀ ਕਰੂਗਾ, ਉਹਨੂੰ ਫਿਰ ਗਾਂ ਰੱਖ ਦੇਣਗੇ ਜੇਲ੍ਹਾਂ ਜਿਨ੍ਹਾਂ ਦੇ ਵਿੱਚ, ਜਿੱਦਾਂ ਅੱਗੇ ਕੀਤਾ ਇਹਨਾਂ ਨੇ। ਜੀ ਜੀ ਬਿਲਕੁਲ, ਇਹਨਾਂ ਨੇ ਤਾਂ ਆਪਣੇ ਹੱਥ ਪੂਰੇ ਖੋਲ੍ਹੇ ਹੀ ਹੋਏ ਆ। ਅਗਲੀ ਗੱਲ ਕਰਦੇ, ਕਹਿੰਦੇ ਓਵਰਡੋਜ਼ ਦੇ ਨਾਲ ਨੌਜਵਾਨ ਦੀ ਹੋਈ ਮੌਤ, SDM ਦਫ਼ਤਰ ਅੱਗੇ ਲਾਸ਼ ਰੱਖ ਕੇ ਕੀਤਾ ਗਿਆ ਪ੍ਰਦਰਸ਼ਨ। ਤੁਹਾਨੂੰ ਚੇਤੇ ਹੋਣਾ, ਇੱਕ ਵਾਰੀ ਪੱਟੀ ਦੇ ਵਿੱਚ ਮੁੰਡਾ ਮਰਿਆ ਸੀਗਾ, ਤੇ ਉਹਦੇ ਬਾਪ ਨੇ ਉਹਦੇ ਕਫਨ ਤੇ ਇੱਕ ਮੰਗ ਪੱਤਰ ਲਿਖਿਆ ਸੀਗਾ, ਜਿਹੜਾ ਨਰਿੰਦਰ ਮੋਦੀ ਨੂੰ ਹੀ ਘੱਲਿਆ ਗਿਆ ਸੀਗਾ। ਤੁਹਾਨੂੰ ਸਭ ਨੂੰ ਚੇਤੇ ਹੋਣਾ। ਤਾਂ ਉਹ ਜਿਹੜਾ ਬਾਪ ਆ, ਕਿਉਂਕਿ ਉਹਦਾ ਇੱਕੋ ਇੱਕ ਲੜਕਾ ਸੀਗਾ ਜਿਹੜਾ ਚਲੇ ਗਿਆ, ਨਸ਼ੇ ਦੇ ਹੱਥੋਂ ਕਤਲ ਹੋ ਗਿਆ, ਤਾਂ ਉਹਨੇ ਇੱਕ ਸੰਗਠਨ ਬਣਾਇਆ ਹੋਇਆ, ਮੇਰੇ ਖਿਆਲ ਦੇ ਨਾਲ ਕਫਨ ਬੋਲ ਪਿਆ ਉਹਦਾ ਨਾਮ ਆ। ਤਾਂ ਇਹ ਪੱਟੀ ਦੇ ਵਿੱਚ ਹੀ ਓਵਰਡੋਜ਼ ਦੇ ਨਾਲ ਮੌਤ ਹੋਈ ਹੈ। ਦੱਸਦੇ ਕਿ ਕਾਲਜ ਰੋਡ ਤੇ ਕੋਈ ਇੱਕ ਨੌਜਵਾਨ ਸੀਗਾ ਜਿਹੜਾ ਵੱਧ ਮਿਕਦਾਰ ਦੇ ਵਿੱਚ ਨਸ਼ਾ ਲੈ ਗਿਆ ਤੇ ਮੁੜ ਕੇ ਉਹ ਮਰ ਗਿਆ। ਤੇ ਫਿਰ ਉਹ ਜਿਹੜਾ ਕਫਨ ਬੋਲ ਪਿਆ ਸੰਸਥਾ ਸੀ, ਉਹਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਇਉਂ ਕੀਤਾ ਗਿਆ ਕਿ ਲਾਸ਼ ਫੱਟੇ ਤੇ ਧਰ ਕੇ ਪੂਰੇ ਸ਼ਹਿਰ 'ਚੋਂ ਖੜੀ ਗਈ, ਤੇ ਫਿਰ SDM ਪੱਟੀ ਦੇ ਦਫ਼ਤਰ ਦੇ ਮੂਹਰੇ ਰੱਖ ਕੇ ਨਸ਼ਿਆਂ ਨੂੰ ਖਤਮ ਕਰਨ ਲਈ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਤਾਂ ਇਹ ਇੱਕ ਵੱਖਰੀ ਕਿਸਮ ਦਾ ਪ੍ਰੋਟੈਸਟ ਆ। ਹਰੇਕ ਪ੍ਰੋਟੈਸਟ ਹੈ ਜਿਹੜਾ ਉਹ ਆਪਣਾ ਇੱਕ ਰੰਗ ਰੱਖਦਾ, ਹਰੇਕ ਪ੍ਰੋਟੈਸਟ ਇੱਕ ਆਪਣਾ ਪ੍ਰਭਾਵ ਰੱਖਦਾ, ਇੱਕ ਵਿਲੱਖਣਤਾ ਰੱਖਦਾ। ਤਾਂ ਇਸ ਪ੍ਰੋਟੈਸਟ ਦੀ ਇੱਕ ਵਿਲੱਖਣਤਾ ਇਹ ਆ ਕਿ ਲਾਸ਼ ਨੂੰ ਜਦੋਂ ਬਾਜ਼ਾਰਾਂ 'ਚ ਘੁਮਾਇਆ ਗਿਆ ਹੋਊਗਾ ਤਾਂ ਲਾਜ਼ਮੀ ਤੌਰ ਤੇ ਰੂਹਾਂ ਨੂੰ ਝੰਜੋੜਿਆ ਹੋਊਗਾ, ਕਿਉਂਕਿ ਇਹ ਨਹੀਂ ਹੁੰਦਾ ਕਿ ਕੋਈ ਤਮਾਸ਼ਾ ਹੈ, ਕਿਸੇ ਦਾ ਪੁੱਤ ਮਰਿਆ, ਉਹਨੂੰ ਬਾਜ਼ਾਰਾਂ 'ਚੋਂ ਖੜਨ ਦਾ ਮਤਲਬ ਇਹ ਹੁੰਦਾ ਕਿ ਦੇਖ ਲਓ ਇਹਦਾ ਹਸ਼ਰ ਕੀ ਹੋਇਆ। ਤੇ ਉੱਥੇ ਸਰਕਾਰਾਂ ਦੇ ਦਰ ਤੇ ਜਾ ਕੇ ਲਾਸ਼ ਰੱਖਣ ਦਾ ਮਤਲਬ ਇਹੋ ਆ ਕਿ ਭਾਈ ਜਾਗੋ, ਸਾਡੀ ਜਵਾਨੀ ਜਿਹੜੀ ਆ ਉਹ ਪੰਨੀਆਂ ਤੇ ਪੈ ਪੈ ਕੇ ਕਬਰਾਂ ਤੱਕ ਪਹੁੰਚਣ ਡਈ ਆ, ਤੁਸੀਂ ਜਾਗੋ ਜਾਗੋ। ਇਹ ਸੂਈਆਂ ਜਿਹੜੀਆਂ ਉਹ 6-6 ਫੁੱਟ ਜਰਵਾਣਿਆਂ ਨੂੰ ਏਦਾਂ ਸੁੱਟਦੀਆਂ ਪਈਆਂ ਜਿੱਦਾਂ ਕੋਈ ਭੁਚਾਲ ਆਏ ਤੋਂ ਥੰਮੀ ਡਿੱਗਦੀ ਆ। ਸੰਭਾਲੋ। ਪਰ ਮੇਰੇ ਖਿਆਲ ਦੇ ਨਾਲ ਸਰਕਾਰਾਂ ਛੱਡੋ,
ਅੱਗੇ ਆਪਾਂ ਇੱਕ ਚੀਜ਼ ਦੇਖੀ ਹੋਊਗੀ ਔਰ ਸ਼ਾਇਦ ਤੁਸੀਂ ਵੀ ਵੇਖੀ ਹੋਣੀ ਆ ਕਿ ਜਦੋਂ ਕਿਸਾਨ ਖੁਦਕੁਸ਼ੀਆਂ ਦਾ ਮੁੱਦਾ ਅੱਜ ਤੋਂ 3-4 ਸਾਲ ਪਹਿਲਾਂ ਗੂੰਜਿਆ ਸੀਗਾ ਕਿ ਬੜੀ ਸੰਵੇਦਨਸ਼ੀਲਤਾ ਸੀ ਲੋਕਾਂ ਦੇ ਵਿੱਚ, ਤਾਂ ਉਹ ਫਿਰ ਆਮ ਜੀ ਗੱਲ ਹੋ ਗਈ। ਅੱਜ ਦੀ ਤਰੀਕ ਦੇ ਵਿੱਚ ਕੋਈ ਚਰਚਾ ਨਹੀਂ ਕਰਦਾ। 2-3 ਕਿਸਾਨ ਡੇਲੀ ਮਰਦੇ ਆ, ਕੋਈ ਉਹਨਾਂ ਦੀ ਗੱਲ ਹੀ ਨਹੀਂ ਕਰਦਾ। ਅੱਜ ਜਿਹੜੀਆਂ ਓਵਰਡੋਜ਼ ਦੇ ਨਾਲ ਮੌਤਾਂ ਹੁੰਦੀਆਂ, ਇਹ ਇੰਨੀ ਬਹੁਤਾਤ ਹੋ ਗਈ ਇਹਨਾਂ ਦੀ ਕਿ ਹੁਣ ਕੋਈ ਬੰਦਾ ਇਹਨਾਂ ਚੀਜ਼ਾਂ ਤੇ ਕੰਨ ਹੀ ਨਹੀਂ ਧਰਦਾ। ਨਹੀਂ ਤੇ ਅੱਗੇ ਇਸ ਤਰ੍ਹਾਂ ਦੀ ਕੋਈ ਵਾਪਰਦੀ ਸੀਗੀ ਘਟਨਾ ਤੇ ਬਹੁਤ ਜ਼ਿਆਦਾ ਉਹਦੀ ਚਰਚਾ ਹੁੰਦੀ ਸੀਗੀ। ਪਰ ਮੇਰੀ ਤੇ ਇੱਕੋ ਹੀ ਬੇਨਤੀ ਹੈ ਕਿ ਇਸ ਚੀਜ਼ ਤੋਂ ਆਪ ਹੀ ਬਚੋ, ਆਪਣੇ ਪੱਧਰ ਤੇ ਆਪਣੇ ਆਪਣੇ ਘਰ ਨੂੰ ਹੀ ਸੰਭਾਲ ਲਵੋ, ਕਿਉਂਕਿ ਆਹ ਤੁਸੀਂ ਹਾਲ ਦੇਖ ਲਓ। ਉਹ ਕਿਸੇ ਨੇ ਕਿਹਾ ਸੀਗਾ ਨਾ ਕਿ ਚਲੇ ਤੋਂ ਪਾਮ ਕੇ ਨੀਚੇ ਕੁਚਲ ਗਈ ਕੋਈ ਸ਼ੈ, ਨਸ਼ੇ ਕੀ ਝੋਕ में ਦੇਖਾ ਨਹੀਂ ਕਿ ਦੁਨੀਆ ਹੈ। ਕਿ ਇਹਦੇ ਚੀਜ਼ ਦੇ ਲੋੜ ਦੇ ਵਿੱਚ ਜਦੋਂ ਤੁਸੀਂ ਤੁਰੇ ਜਾਂਦੇ ਹੋ ਤੁਹਾਨੂੰ ਪਤਾ ਨਹੀਂ ਲੱਗਦਾ, ਪਰ ਇੱਕ ਦਿਨ ਪਤਾ ਲੱਗਦਾ ਕਿ ਤੁਹਾਡੇ ਪੈਰਾਂ ਦੇ ਥੱਲੇ ਜਿਹੜੀ ਚੀਜ਼ ਕੁਚਲੀ ਗਈ ਹੈ ਉਹ ਤੁਹਾਡੀ ਆਪਣੀ ਜ਼ਿੰਦਗੀ, ਤੁਹਾਡੀ ਆਪਣੀ ਦੁਨੀਆ। ਇਹਦੇ ਤੋਂ ਬਚਣਾ ਹੀ ਚਾਹੀਦਾ, ਪਰ ਸਰਕਾਰਾਂ ਕੁਛ ਨਹੀਂ ਕਰਨਗੀਆਂ ਮੇਰੇ ਖਿਆਲ ਦੇ ਨਾਲ। ਦੇਖੋ, ਇਹ ਵਿਰੋਧ ਦਾ ਚਲੋ ਆਪਣਾ ਢੰਗ ਆ, ਵਿਰੋਧ ਦਾ ਆਪਣਾ ਅਧਿਕਾਰ ਆ, ਹੱਕ ਆ, ਪਰ ਮੈਨੂੰ ਵੀ ਲੱਗਦਾ ਕਿ ਸਰਕਾਰ ਇਸ ਮਾਮਲੇ ਤੇ ਹੁਣ ਕੁਛ ਬਹੁਤਾ ਕਰੂਗੀ। ਬਸ ਟਾਈਮ ਟਪਾਊ ਵਾਲੀ ਨੀਤੀ ਜਿਹੜੀ ਆ ਉਹ ਇਹਨਾਂ ਦੇ ਕੋਲ ਹੈਗੀ ਆ। ਜੀ ਜੀ, ਅਗਲੀ ਗੱਲ ਕਰਦੇ ਕਹਿੰਦੇ 31,000 ਕਰੋੜ ਦੇ ਕਰਜ਼ੇ ਦੇ ਨਿਪਟਾਰੇ ਲਈ ਹੁਣ ਕੈਪਟਨ ਲੱਗਾ ਮਾਰਨ ਹੱਥ ਪੈਰ। ਦੇਖੋ, 31,000 ਕਰੋੜ ਵਾਲਾ ਇਹ ਪਹਿਲਾਂ ਤਾਂ ਕਹਿੰਦੇ ਸੀਗੇ ਘਪਲਾ, ਤੁਹਾਨੂੰ ਕਿਤੇ ਹੋਣਾ ਕਿ ਇਹ ਕਹਿੰਦੇ ਹੁੰਦੇ ਸੀ ਘਪਲਾ। ਇਹ ਏਦਾਂ ਹੀ ਇਹ ਘਪਲਾ ਦੀ ਮੁੜ ਕੇ ਟਪਲਾ ਬਣਾ ਦਿੰਦੇ ਆ। ਕਿ ਦੇਖੋ ਉਸ ਟਾਈਮ ਇਹਨਾਂ ਨੇ ਕਿੰਨੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਸੀਗੀਆਂ ਕਿ ਅਕਾਲੀ 31,000 ਕਰੋੜ ਰੁਪਈਆ ਖਾ ਕੇ। ਅਕਾਲੀ ਉਦੋਂ ਪਿੱਟਦੇ ਰਹੇ ਕਿਉਂਕਿ ਅਕਾਲੀਆਂ ਨੇ ਕੰਮ ਹੀ ਇੰਨੇ ਗਲਤ ਕੀਤੇ ਸੀ ਉਦੋਂ ਤੱਕ, ਉਹਨਾਂ ਦੇ ਕੰਮ ਹੀ ਇੰਨੇ ਪੁੱਠੇ ਪੈ ਚੁੱਕੇ ਸੀ, ਕਿਸੇ ਨੇ ਇਤਬਾਰ ਹੀ ਨਹੀਂ ਕੀਤਾ ਉਹਨਾਂ ਦੇ ਦੋ ਧੜਾਂ ਦਾ ਕਿ ਤੇ ਐਵੇਂ ਮਾਰਦੇ ਆ। ਅਕਾਲੀ ਉਦੋਂ ਕਹਿੰਦੇ ਰਹੇ ਆ ਕਿ ਇਹ ਜਿਹੜਾ ਕਤਲਾ ਉਹ ਸਾਡੇ ਪੱਲੇ ਐਵੇਂ ਪਾਈ ਜਾਂਦੇ ਆ ਕਿ ਅਸਲ ਦੇ ਵਿੱਚ ਮਾਮਲਾ ਹੈਗਾ ਇੱਕ ਖੱਪੇ ਦਾ। ਖੱਪੇ ਤੋਂ ਭਾਵ ਕੀ ਆ ਕਿ ਕੈਸ਼ ਕ੍ਰੈਡਿਟ ਲਿਮਟ ਜੋ ਹੁੰਦੀ ਹੈ, ਜੋ ਫਸਲ ਦੀ ਖਰੀਦੋ ਫਰੋਖਤ ਵਾਸਤੇ ਦਿੱਤੀ ਜਾਂਦੀ ਹੈ ਬੈਂਕਾਂ ਵੱਲੋਂ, ਕਿ ਉਹਦਾ ਇੱਕ ਗੈਪ ਆ। ਗੈਪ ਇਉਂ ਆ, ਜਿੱਦਾਂ ਤੁਸੀਂ ਦੇਖ ਲਓ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੀ ਦਿਹਾੜੀ ਚੱਲਦੀ ਆ ਉਹ ਇੰਨੀ ਆ ਕਿ ਕਈ ਰਾਜਾਂ ਦੀ ਦਿਹਾੜੀ ਜਿਹੜੀ ਹੈ ਮਜ਼ਦੂਰ ਦੀ ਆਮ ਤੌਰ ਤੇ ਉਹ ਅੱਧ ਪਿਛੜੀ ਰਹਿ ਜਾਂਦੀ ਉਹਦੇ ਮੁਕਾਬਲੇ। ਤਾਂ ਹੁਣ ਇਹਨਾਂ ਨੇ ਤੇ ਆਪਣੇ ਹਿਸਾਬ ਨਾਲ ਮਜ਼ਦੂਰੀ ਪਾਉਣੀ ਆ, ਬਾਕੀ ਆਪਦੀ ਚੂਰੀ ਦਾ ਖਰਚਾ ਕੱਢ ਲੈਂਦੇ ਆ ਕਈ ਵਾਰ ਲੋਕ, ਤੁਹਾਨੂੰ ਪਤਾ ਹੀ ਆ। ਤਾਂ ਇਸ ਤਰ੍ਹਾਂ ਇਹ बढ़दा ਰੁਪਈਆ ਹੋ ਗਿਆ ਸੀ 12,000 ਕਰੋੜ ਰੁਪਈਆ। ਤੇ ਮੁੜ ਕੇ ਦਿੱਲੀ, ਤੁਹਾਨੂੰ ਪਤਾ ਹੀ ਆ, ਦਰਿਆ ਦਿੱਲੀ ਹੈ ਜਿਹੜੀ, ਉਹਨੇ ਚੱਕ ਕੇ ਤੇ ਨਾਲ 18,500 ਕਰੋੜ ਰੁਪਈਏ ਦਾ ਵਿਆਜ ਲਾ ਦਿੱਤਾ ਸੀਗਾ। ਤਾਂ ਕੁੱਲ ਕਿੰਨਾ ਹੋ ਗਿਆ? 31,000 ਕਰੋੜ ਰੁਪਈਆ। ਹੁਣ ਇਹਨਾਂ ਦੀ ਠੀਕ ਨਿਕਲਦੀ ਇਸ ਗੱਲੋਂ ਕਿ ਹਰ ਮਹੀਨੇ ਇਹਨਾਂ ਨੂੰ 270 ਕਰੋੜ ਰੁਪਈਏ ਦੀ ਕਿਸ਼ਤ ਦੇਣੀ ਪੈਂਦੀ ਆ, ਕਿਉਂਕਿ ਇਹ ਕਰਜ਼ਾ ਜਿਹੜਾ ਮਿੱਥੇ ਸਮੇਂ ਦੇ ਵਿੱਚ ਇਹਨਾਂ ਨੇ ਮੋੜਨਾ। ਔਰ ਕੈਪਟਨ ਅਮਰਿੰਦਰ ਸਿੰਘ ਤਿਆਰੀ ਕਰੀ ਬੈਠਾ, ਸ਼ਾਇਦ ਅੱਜ ਮੀਟਿੰਗ ਇਹਨਾਂ ਦੀ ਹੋ ਗਈ ਹੋਵੇ, ਇਹ ਵਿੱਤ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ ਕਰਨ ਲਈ ਤਿਆਰੀ ਕਰੀ ਬੈਠੇ ਆ। ਪਰ ਜ਼ਰੂਰ ਤਿਆਰੀ ਕਰਨੀ ਚਾਹੀਦੀ ਹੈ। ਦੇਖੋ, ਜੇ ਰਾਹਤ ਮਿਲ ਜਾਵੇ ਤੇ ਚੰਗੀ ਗੱਲ ਆ। ਇਹ ਜੇ ਇਸ ਤਰ੍ਹਾਂ ਹੋਇਆ ਵਾਕਿਆ ਕਿ ਕੋਈ ਗੈਪ ਆ, ਮਤਲਬ ਕਿ ਖਰਚੇ ਦਾ ਕੋਈ ਹਿਸਾਬ ਕਿਤਾਬ ਦਾ ਗੈਪ ਆ, ਤੇ ਉਹ ਪੰਜਾਬ ਸਰਕਾਰ ਦੇ ਸਿਰ ਤੇ ਪੈ ਗਿਆ, ਇਹ ਬਹੁਤ ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ। ਮੰਨ ਲਓ ਕੱਲ ਨੂੰ ਸਾਫ਼ ਵੀ ਕਰ ਦਿੰਦੇ ਖਾਤਾ ਕਿ ਹਾਂ ਭਾਈ ਤੁਸੀਂ ਠੀਕ ਆ ਆਪਣੀ ਥਾਂ ਤੇ, ਪਰ ਜੋ ਪੈਸਾ ਗਿਆ ਚਲਾ ਉਹ ਕਿੰਨਾ ਔਖਿਆਂ ਕਰਕੇ ਇਹਨਾਂ ਨੇ ਮੋੜਿਆ ਹੋਊਗਾ। ਪਰ ਇਹ ਤੇ ਇੱਕ ਗੱਲ ਹੈ, ਇਹ ਤੇ ਇਸ ਕਰਜ਼ੇ ਨੂੰ ਪਿੱਟਦੇ ਪਏ ਆ। ਹੁਣ ਲੋਕ ਤੇ ਉਲਝੇ ਪਏ ਆ। ਦੂਸਰੇ ਪਾਸੇ ਪਹਿਲਾਂ ਕਸ਼ਮੀਰ ਦੇ ਵਿੱਚ ਬਹੁਤ, ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਉੱਥੇ ਰੌਲਾ ਰੱਪਾ ਪਿਆ, ਉਹਦੇ ਵਿੱਚ ਉਲਝਣ ਸੀਗੀ। ਦੂਜਾ ਇਹ ਆ ਕਿ ਹੁਣ ਇਸ ਟਾਈਮ ਹੜ੍ਹਾਂ ਤੋਂ ਵੇਲ ਨਹੀਂ ਹੈਗੀ, ਉਸ ਪਾਸੇ ਧਿਆਨ ਲੱਗਾ ਪਿਆ ਸਭ ਦਾ। ਪਰ ਇਸ ਦਰਮਿਆਨ ਹੋਇਆ ਕੀ ਆ ਕਿ ਜਿਹੜੇ ਇਹਨਾਂ ਨੇ ਥਰਮਲ ਪਲਾਂਟ ਖੋਲੇ ਸੀਗੇ, ਆ ਜਿਹੜੇ ਅਕਾਲੀ ਭਾਜਪਾ ਸਰਕਾਰ ਵਾਲਿਆਂ ਨੇ, ਉਹ ਨਿੱਜੀ ਥਰਮਲ ਪਲਾਂਟ ਜਿਹੜੇ ਲਾਏ ਸੀਗੇ, ਜਿਹੜੇ ਪੰਜਾਬ ਦੀ ਧਰਤੀ ਤੇ ਤਾਮੀਰ ਹੋਏ ਆ, ਤੇ ਲੋਕਾਂ ਨੇ ਉਦੋਂ ਵੀ ਬਹੁਤ ਦਵਾਈਆਂ ਪਾਈਆਂ ਸੀਗੀਆਂ ਕਿ ਇਹ ਠੀਕ ਆ ਕਿ ਤੁਸੀਂ ਬਿਜਲੀ ਤੇ ਸਰਪਲਸ ਕਰ ਦੇਣ ਲੱਗੇ ਹੋ, ਪਰ ਜੋ ਸਫੈਦ ਹਾਥੀ ਤੇ ਨਹੀਂ ਕਹਿ ਸਕਦੇ, ਇਹਨਾਂ ਨੂੰ ਤੇ ਰੱਤੇ ਹਾਥੀ ਕਹਿ ਸਕਦੇ ਆ ਕਿ ਜੋ ਖੂਨ ਹੀ ਪੀਤੀ ਜਾਂਦੇ ਆ, ਕਿ ਇਹਨਾਂ ਨੇ ਸਾਨੂੰ ਬਹੁਤ ਤੰਗ ਕਰਨਾ। ਤਾਂ ਉਹੀ ਹੋਇਆ, ਉਹ ਚਲੇ ਗਏ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਬਹੁਤ ਵੱਡੀ ਰਕਮ ਜਿਹੜੀ ਹੈ ਨਾ, ਉਹ ਤਕਰੀਬਨ 12,000 ਕਰੋੜ ਰੁਪਏ ਦੀ ਇਹਨਾਂ ਨੂੰ ਪਾਤੀ ਹੈ ਪਾਵਰਕਾਮ ਵਾਲਿਆਂ ਨੂੰ। 12,000 ਕਰੋੜ ਦੀ, ਉਹਦੇ ਵਿੱਚੋਂ ਕਿਹਾ ਕਿ 2,250 ਕਰੋੜ ਰੁਪਈਆ ਤੁਰੰਤ ਦਿਓ ਇਹਨਾਂ ਨੂੰ। ਹੁਣ ਦੇਖੋ, 31,000 ਕਰੋੜ ਰੁਪਈਏ ਲਈ ਤੇ ਤਰਲੋ ਮੱਛੀ ਹੋਏ ਪਏ ਆ, ਇਹ ਪਿੱਟਦੇ ਪਏ ਆ। ਪਰ ਜਿਹੜਾ ਐਡਾ ਵੱਡਾ ਸਰਮਾਇਆ ਜਿਹੜਾ ਲੋਕਾਂ ਦੇ ਉੱਤੇ ਪਾਇਆ ਜਾ ਰਿਹਾ, ਬਿਨਾਂ ਗੱਲ ਤੋਂ, ਬਿਨਾਂ ਬਾਤ ਤੋਂ, ਬਠਿੰਡੇ ਵਾਲਾ ਥਰਮਲ ਜੇ ਤੁਸੀਂ ਕੋਲੋਂ ਲੰਘੋਗੇ, ਐਡਾ ਤਗੜਾ ਸਾਡੇ ਤੇ ਹੁਣ ਪਿੰਡਾਂ ਵਾਲਿਆ, ਉਹ ਉਦਾਂ ਹੀ ਖੜਾ
ਉਦਾਂ ਹੀ ਬਿਲਕੁਲ ਨਹੀਂ ਚੱਲਦਾ, ਕੁਛ ਨਹੀਂ ਹੈ, ਲੈਣਾ ਨਹੀਂ ਦੇਣਾ ਨਹੀਂ ਹੈ, 2000 ਕਿੱਲਾ ਉੱਥੇ ਜ਼ਮੀਨ ਪਈ ਆ। ਇਹ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਕਿਤੇ ਨਾ ਕਿਤੇ ਗਲਤ ਸੀਗੀਆਂ। ਹੁਣ ਜੇ ਦੇਖੋ ਇਹ ਕਰਜ਼ਾ ਪੰਜਾਬ ਦੇ ਸਿਰ ਤੇ ਹਾਂ ਜਿਹੜਾ ਤੁਸੀਂ ਸਾਡੇ ਗੱਲ ਦੇ ਵਿੱਚ ਫਾਹ ਪਾਇਆ ਕਿ ਇਹ ਸਾਰਾ ਨਹੀਂ ਹੋਣਾ ਚਾਹੀਦਾ। ਜੀ 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 ਬਿਲਕੁਲ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਭਗੌੜਾ ਤੇ ਚਰਚਿਤ ਵੀਡੀਓ ਪੁਲਿਸ ਨੇ ਚੁੱਕ ਲਿਆ ਉਹਨਾਂ ਨੇ ਹੱਥਾਂ ਨੂੰ ਥੁੱਕ ਲਾ ਕੇ ਭੱਜਿਆ। ਕਿੰਨਾ ਕੁ ਦਿਨ ਤੁਸੀਂ ਬਚੋਗੇ, ਅਖੀਰ ਤੇ ਫਿਰ ਜਾਣਾ ਹੀ ਪੈਣਾ ਵੱਡੇ ਘਰ। ਵੱਡਾ ਘਰ ਕਿਹਨੂੰ ਕਹਿੰਦੇ, ਜੇਲ੍ਹ ਨੂੰ। ਤਾਂ ਇਹ ਜਿਹੜਾ BDPO ਸੀਗਾ, ਵੈਸੇ ਇਹਦੀ ਧਾਕ ਚੰਗੀ ਹੀ ਕੀ ਕਹਿੰਦੇ ਹੁੰਦੇ ਨਾ ਕਿ ਕੱਟਾ ਕਿੱਲੇ ਦੇ ਸਿਰ ਤੇ ਡਿੱਗਦਾ, ਕਿੱਲਾ ਇਹਦਾ ਤਕੜਾ ਹੈਗਾ। ਕਿਉਂਕਿ ਦੇਖੋ ਇਹ ਜਿਹੜਾ ਮਾਮਲਾ ਸੀਗਾ ਨਾ ਉਹ ਅਜੀਤਵਾਲ ਦਾ ਸੀਗਾ, ਮੇਰੇ ਖਿਆਲ ਦੇ ਨਾਲ 2017 ਚ ਇੱਕ FIR ਦਰਜ ਹੋਈ ਸੀਗੀ, ਤਾਂ ਜਿਹਦੇ ਵਿੱਚ ਇਸ ਦੋਸ਼ੀ BDPO ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀਗਾ। ਜਦ ਕਿ ਦੂਜੇ ਪਾਸੇ ਜਿਹੜਾ ਸੈਕਟਰੀ ਸੀਗਾ ਜਾਂ ਪਿੰਡ ਦੀ ਇੱਕ ਇਸਤਰੀ ਸਰਪੰਚ ਸੀਗੀ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਉਸ ਮਾਮਲੇ ਦੇ ਵਿੱਚ, ਤੇ ਮੇਰੇ ਖਿਆਲ ਦੇ ਨਾਲ ਬਰਖਾਸਤਗੀ ਵੀ ਹੋ ਗਈ ਸੀਗੀ ਉਹਨਾਂ ਦੀ। ਤਾਂ ਉਹਨਾਂ ਦਾ ਮਾਮਲਾ ਜਿਹੜਾ ਬਹੁਤ ਦੂਰ ਤੱਕ ਚਲੇ ਗਿਆ ਸੀਗਾ। ਪਰ ਹੋਇਆ ਕਿ ਸਰਕਾਰ ਬਦਲਣ ਤੋਂ ਬਾਅਦ ਇਸ BDPO ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ ਇਲਾਕੇ 'ਚ ਲੈ ਗਿਆ ਸੀਗਾ। ਜਦੋਂ ਪੱਤਰਕਾਰਾਂ ਨੇ ਕਿਹਾ ਕਿ ਇੱਥੇ ਕਾਗਜ਼ਾਂ ਦੇ ਵਿੱਚ ਭਗੌੜਾ ਵਾ, ਤੇ ਉਹ ਕਹਿੰਦਾ ਕਿ ਨਹੀਂ, ਮੈਂ ਤੈਨੂੰ ਇਸੇ ਕਰਕੇ ਲੈ ਕੇ ਆਇਆ ਕਿ ਇਹ ਸ਼ਰਾਰਤਾਂ ਹੀ ਕਰਦਾ, ਇੱਥੇ ਰਹੂਗਾ ਤੇ ਆਪੇ ਨੂੰ ਡਰ ਹੋਊਗਾ। ਤੇ ਉਹ ਉੱਥੇ ਵੀ ਨੌਕਰੀ ਕਰਾਇਆ ਕਿ ਇਹਨੇ ਹੱਥ ਹੀ ਨਹੀਂ ਪਾਇਆ। ਮੁੜ ਕੇ ਫਿਰ ਇਹ ਆਪਦੇ ਏਰੀਏ 'ਚ ਆ ਗਿਆ ਘੱਲ ਖੁਰਦ, ਤਾਂ ਇੱਥੇ ਆ ਕੇ ਪੁਲਿਸ ਨੇ ਅਰੈਸਟ ਕੀਤਾ। ਹੁਣ ਕਿਵੇਂ ਇਹ ਗ੍ਰਿਫਤਾਰੀ ਹੋ ਗਈ ਆ, ਕਿਸ ਤਰ੍ਹਾਂ ਇਹ ਸਾਰਾ ਕੁਝ ਹੋਇਆ ਵਾਪਰਿਆ, ਕਿਉਂਕਿ ਜਿਸ ਤਰੀਕੇ ਨਾਲ ਉਹ ਬੰਦਾ ਪਹਿਲਾਂ ਜੌਬ ਤੱਕ ਕਰਦਾ ਰਹਿ ਗਿਆ, ਕਾਗਜ਼ਾਂ 'ਚ ਭਗੌੜਾ ਹੋਇਆ, ਭਗੌੜਾ ਹੋਣ ਦੇ ਬਾਵਜੂਦ ਜਿਹੜਾ ਬੰਦਾ ਨੌਕਰੀ ਕਰਦਾ ਰਿਹਾ ਉਹ ਅਚਾਨਕ ਹੱਥ ਕੜੀਆਂ 'ਚ ਕਿੱਦਾਂ ਜਕੜਿਆ ਗਿਆ। ਇਹ ਬੜੀ ਗੱਲ ਜਿਹੜੀ ਆ ਉਹ ਛਛੋ ਪੰਜ 'ਚ ਪਾਉਣ ਵਾਲੀ ਆ ਕਿ ਆਖਿਰ ਐਸਾ ਕੀ ਭਾਣਾ ਵਾਪਰਿਆ ਕਿ ਯਕਦਮ ਇਸ ਬੰਦੇ ਦਾ ਚੇਤਾ ਆ ਗਿਆ ਗੌਰਮੈਂਟ ਨੂੰ ਕਿ ਚੱਕ ਲੋ ਹੋ ਗਈ ਆ। ਪਰ ਜ਼ਰੂਰ ਲੱਗਦਾ ਹੈ ਕਿ ਕੁਛ ਨਾ ਕੁਛ ਖਟਪਟ ਹੋਈ ਹੈ, ਪਹਿਲਾਂ ਬਦਲੀ ਹੋਈ ਤੇ ਮੁੜ ਕੇ ਹੁਣ ਪੱਕੇ ਤੌਰ ਤੇ ਇਹਨੂੰ ਬਦਲ ਦਿੱਤਾ ਗਿਆ। ਜੀ ਜੀ ਜੀ। ਤੇ ਨਾਰੀ ਸਰੋਤ ਦੱਸ ਜੇ ਵੀ ਅੱਜ ਜਿੱਦਾਂ ਕਿ ਸ਼ੁੱਕਰਵਾਰ ਦਾ ਦਿਨ ਆ, ਤੇ ਸੋ ਜੇ ਤੁਸੀਂ ਸਵਾਲ ਵੀ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਫੋਨ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜਾ ਸਵਾਲ ਪੁੱਛ ਸਕਦੇ ਹੋ। ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਮਿੰਟੂ ਜੀ ਅਗਲੀ ਖਬਰ ਤੇ ਨਜ਼ਰ ਮਾਰ ਲਈਏ, ਤੇ ਕਹਿੰਦੇ ਬਠਿੰਡਾ ਲੜਾਈ ਕਾਂਡ ਦੇ ਵਿੱਚ ਹੌਲਦਾਰ ਤੇ ਵੀ ਹੁਣ ਮਾਮਲਾ ਦਰਜ। ਉਹਨਾਂ ਨੇ ਵੀ ਫਿਰ ਪੁਗਾ ਲਈ ਹੈ, ਯਾਨੀ ਵਕੀਲਾਂ ਨੇ ਵੀ ਪੁਗਾ ਲਈ ਆ। ਇਸ ਤਰ੍ਹਾਂ ਹੀ ਹੈ ਕਿ ਆਮ ਬੰਦੇ ਨੂੰ ਤੇ ਡਾਹ ਨਹੀਂ ਦਿੰਦੇ ਪੁਲਿਸ ਵਾਲੇ, ਪਰ ਤਗੜੇ ਦਾ 37-20 ਨਹੀਂ, ਅੱਜ ਕੱਲ ਤੇ 37-20-140 ਆ। ਇਹ ਜਿਹੜੇ ਵਕੀਲ ਹੈ ਵੈਸੇ ਵੀ ਤੁਹਾਨੂੰ ਪਤਾ ਕਾਨੂੰਨੀ ਦਾ ਪੇਚਾਂ ਦੇ ਮਾਹਰ ਹੁੰਦੇ ਆ। ਅਸਲ ਦੇ ਵਿੱਚ ਹੋਇਆ ਕੀ ਆ ਕਿ ਵਕੀਲ 2-3 ਦਿਨ ਤੇ ਆਪਦਾ ਸਧਾਰਨੀ ਪ੍ਰਦਰਸ਼ਨ ਕਰਦੇ ਰਹੇ, ਜਿਸ ਤਰ੍ਹਾਂ ਕਰਦੇ ਆ ਰੋਸ ਪ੍ਰਦਰਸ਼ਨ। ਪਰ ਹੁਣ ਉਹਨਾਂ ਨੇ ਨਾ ਇਹਨਾਂ ਦੀਆਂ ਕੁੰਡਲੀਆਂ ਬਣਾ ਲਈਆਂ, ਇਹਨਾਂ ਦੀਆਂ ਜਿਹੜੀਆਂ ਉਹ ਹੁੰਦੀਆਂ ਨਾ ਕਿਸੇ ਦੀ ਜਨਮ ਕੁੰਡਲੀ ਹੁੰਦੀ ਹੈ, ਉਹ ਕੁੰਡਲੀਆਂ ਬਣਾ ਕੇ ਫੋਲਣੀਆਂ ਸ਼ੁਰੂ ਕਰ ਦਿੱਤੀਆਂ ਕਿ ਆਹ ਕਲੋਨੀ ਕੱਟੀ ਸੀ ਉੱਥੇ, ਉੱਥੋਂ ਪੈਸਾ ਖਾ ਗਏ। ਅਫਸਰ ਇੱਕ ਬੋਲਿਆ ਪੁਲਿਸ ਦੇ ਹੱਕ ਦੇ ਵਿੱਚ, ਉਹਦੀ ਇਹਨਾਂ ਨੇ ਖੋਲ ਦਿੱਤੀ ਯੰਤਰੀ। ਉਹ ਕਹਿੰਦੇ ਕਿ ਤੂੰ ਉਹੀ ਹੈ ਨਾ ਜਿਹਨੇ ਕਲਕੱਤੇੋਂ ਜਾ ਕੇ ਇੱਕ ਪਰਿਵਾਰ ਚੁੱਕਿਆ ਸੀਗਾ, ਬਾਅਦ ਦੇ ਵਿੱਚ ਉਹਦਾ ਫੇਕ ਐਨਕਾਊਂਟਰ ਬਣਾ ਦਿੱਤਾ ਤੇ ਉਹਦੇ ਚ ਸਜ਼ਾ ਕੱਟ ਕੇ ਆਇਆ। ਤੂੰ ਕੀ ਬੋਲਦਾ, ਤੂੰ ਕੀ ਬੋਲਦਾ? ਛੱਜ ਤੇ ਬੋਲੇ ਛਾਨਣੀ ਕੀ ਬੋਲੇ ਜਿਹਦੇ ਚ 36-6 ਆ। ਤਾਂ ਇਸ ਤਰ੍ਹਾਂ ਜਦੋਂ ਇਹ ਟੁੱਟ ਕੇ ਪੈਣ ਲੱਗੇ, ਪੋਤੜੇ ਇਹਨਾਂ ਦੇ ਫੁੱਲਣ ਲੱਗੇ, ਪੁਲਿਸ ਜਿਹੜੀ ਆ ਉਹ ਕੁਛ ਹੱਦ ਤੱਕ ਦਬਾਅ ਦੇ ਵਿੱਚ ਆਈ ਆ। ਤਾਂ ਇਹਨਾਂ ਨੇ ਚੱਕ ਕੇ ਹੁਣ ਹੌਲਦਾਰ ਤੇ ਮੁਕੱਦਮਾ ਦਰਜ ਕਰ ਦਿੱਤਾ 325 ਦਾ। ਤਾਂ ਇਹਦੇ ਵਿੱਚ ਹੁਣ ਵਕੀਲ ਆ ਜਿਹੜੇ ਉਹ ਕਹਿੰਦੇ ਕਿ ਠੀਕ ਆ, ਥੋੜਾ ਜਿਹਾ ਕੰਮ ਤੇ ਸਾਡਾ ਬਣਿਆ, ਪਰ ਸੋਮਵਾਰ ਅਸੀਂ ਰਿਵਿਊ ਕਰਾਂਗੇ ਕਿ ਕੀ ਕਰਨਾ ਅੱਗੇ। ਤਾਂ ਹੁਣ ਦੇਖਦੇ ਆ ਕਿ ਸੋਮਵਾਰ ਉਹ ਇਸ ਸੰਘਰਸ਼ ਨੂੰ ਜਾਰੀ ਰੱਖਦੇ ਆ ਜਾਂ ਖਤਮ ਕਰ ਦਿੰਦੇ ਆ। ਪਰ ਠੀਕ ਹੈ, ਮੈਂ ਤਾਂ ਪਹਿਲੇ ਦਿਨ ਹੀ ਕਹਿੰਦਾ ਸੀਗਾ ਕਿ ਦੋਵਾਂ ਤੇ ਮੁਕੱਦਮਾ ਬਣਾ ਦੇਣਾ ਚਾਹੀਦਾ ਤੇ ਆਪੇ ਉੱਥੇ ਲੜਦੇ ਰਹਿਣਗੇ। ਇੱਕ ਪੁਲਿਸ ਹੈ, ਇੱਕ ਵਕੀਲ ਆ, ਦਲੀਲਾਂ ਦਿੰਦੇ ਰਹਿਣਗੇ। ਦਲੀਲਾਂ ਕਿਹੜੀਆਂ ਮੁੱਕਣੀਆਂ? ਪਰ ਹੁਣ ਪਰਚਾ ਦਰਜ ਹੋ ਗਿਆ, ਲੋਕੀ ਕਹਿੰਦੇ ਪਏ ਆ ਕਿ ਹੁਣ ਵੇਖਣਾ ਹੋਊਗਾ ਕਿ ਕੌਣ ਜਿੱਤਦਾ। ਉਹ ਜਿਵੇਂ ਆਂਦੇ ਹੁੰਦੇ ਨਾ ਪੰਜਾਬੀ ਚ ਕਹਾਵਤ ਹੈ, ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ। ਐਤਕੀ ਬਰਾਬਰ ਆ, ਦੇਖਦੇ ਆ ਕਿ ਕੌਣ ਜਿੱਤਦਾ ਕੌਣ ਹਾਰਦਾ। ਜੀ ਜੀ ਬਿਲਕੁਲ। ਸੋ ਤੇ ਹੁਣ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 4082725200 ਤੇ ਮਿਲਦੇ ਆਪਾਂ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ।
ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵਨ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਸਾਰੇ ਜਾਣੇ ਧਿਆਨ ਦੇਣ, ਪਿਛਲੇ 1.5 ਸਾਲ ਦੇ ਵਿੱਚ ਮਾਰਗੇਜ ਇੰਟਰਸਟ ਰੇਟ ਸਭ ਤੋਂ ਘੱਟ ਰੇਟ ਦੇ ਉੱਤੇ ਹਨ। ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ ਤਾਂ ਰੀਫਾਈਨੈਂਸ ਰੇਟ ਤੇ APR 30 ਸਾਲ ਦੇ ਲਈ 3.5% ਹੈ, 0.no ਕਾਸਟ ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਵੈਸੇ ਵੀ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ ਜਾਂ ਕਾਲ ਕਰੋ 9169995000 916 999 5000 loanfactory.com 9169995000। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KIID ਸੈਕਰਾਮੈਂਟੋ 1470 AM। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408 272 5200 408 272 5200। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ ਯਾਨੀ 5304155959 ਤੇ ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ ਯਾਨੀ 530300 7663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਕਹਾਣੀ ਸਾਡੇ ਯੋਧਿਆਂ ਦੀ, ਕਹਾਣੀ ਸਾਡੇ ਬੱਬਰਾਂ ਦੀ। ਕਿਆ ਬੰਦੇ ਸੀ ਯਾਰ, ਨਾ ਫੈਮਿਲੀ, ਮੌਤੋਂ ਵੀ ਨਹੀਂ ਸੀ ਡਰਦੇ, ਇਸ ਕਰਕੇ ਹੀ ਲੜੀ ਗਏ ਵੀ ਅਸੀਂ ਆਜ਼ਾਦ ਹਵਾ 'ਚ ਘੁੰਮੀ। ਜਿਨ੍ਹਾਂ ਨੇ ਨਾ ਜਾਨਾਂ ਦੀ ਪਰਵਾਹ ਕੀਤੀ ਨਾ ਹੀ ਜ਼ਮੀਨਾਂ ਦੀ, ਬਸ ਲੜੀ ਗਏ ਸਿੱਖ ਕੌਮ ਦੀ ਇੱਜ਼ਤ ਖਾਤਰ। ਇਹੋ ਜਿਹੇ ਯੋਧੇ ਮਰਦੇ ਨਹੀਂ ਹੁੰਦੇ, ਅਮਰ ਹੋ ਜਾਂਦੇ। ਉਹਨਾਂ ਯੋਧਿਆਂ ਦੀ ਕਹਾਣੀ ਲੈ ਕੇ ਹੇਮਾ ਮਾਲਿਨੀ ਜੀ ਲੈ ਕੇ ਆ ਰਹੇ ਨੇ ਮਿੱਟੀ ਵਿਰਾਸਤ ਬੱਬਰਾਂ ਦੀ 23 ਅਗਸਤ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ।
ਸ਼ੁਕਰੀਆ ਜੀ, ਦੁਬਾਰਾ ਤੋਂ ਫਿਰ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਜੇਕਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਫੋਨ ਲਾਈਨਸ ਓਪਨ ਨੇ, ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫੋਨ ਨੰਬਰ ਹੈ 408 272 5200 4082725200। ਤੇ ਆਓ ਆਪਣੇ ਕਾਲਰਸ ਦੇ ਨਾਲ ਗੱਲਬਾਤ ਕਰਦੇ ਹਾਂ। ਕਾਲਰ ਜੁੜੇ ਨੇ ਦਵਿੰਦਰ ਸਿੰਘ, ਸਤਿ ਸ਼੍ਰੀ ਅਕਾਲ ਜੀ। ਤੇ ਆਓ ਆਪਣੇ ਕਾਲਰਸ ਦੇ ਨਾਲ ਗੱਲਬਾਤ ਕਰਦੇ ਹਾਂ। ਕਾਲਰ ਜੁੜੇ ਨੇ ਜੀ, ਤੇ ਨਾਲ ਹੀ ਬੇਨਤੀ ਕਰਦਾ ਆਪਣੇ ਜਿੰਨੇ ਵੀ ਸਰੋਤੇ ਫੋਨ ਦੇ ਉੱਤੇ ਵੀ ਸੁਣ ਰਹੇ ਆ, ਕਿਰਪਾ ਕਰਕੇ ਤੁਸੀਂ ਜਿਹੜਾ ਫੋਨ ਦੇ ਉੱਤੇ ਸੁਣੋ, ਇੱਦਾਂ ਜਿਹੜਾ ਵਿੱਚ ਦੁਬਾਰਾ ਰਿਪੀਟ ਹੁੰਦਾ ਹੈ ਤੇ ਫਿਰ ਟਾਈਮ ਜਿਹੜਾ ਆਪਣਾ ਖਾਸਾ ਵੇਸਟ ਹੋ ਜਾਂਦਾ। ਅਵਤਾਰ ਸਿੰਘ ਪੰਨੂ ਜੀ, ਸਤਿ ਸ਼੍ਰੀ ਅਕਾਲ। ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਸਿੰਘ ਪੰਨੂ ਬੇਕਰਸਟਰੀਟ ਤੋਂ। ਮੇਰਾ ਸਵਾਲ ਹੈ ਮਿੰਟੂ ਜੀ ਨੂੰ ਕਿ ਇਹ ਬਾਦਲ ਪਰਿਵਾਰ ਤੇ ਕੈਪਟਨ ਸਾਹਿਬ ਆਪਸ ਚ ਰਲੇ ਹੋਏ ਨਹੀਂ ਗੇ, ਇੱਕ ਦੂਜੇ ਨਾਲ ਇੱਕ ਦੂਜੇ ਦੇ ਅਗੇਂਸਟ ਬਿਆਨ ਦੇ ਕੇ ਫਿਸਦੇ ਜੇ ਤੇ ਇਹ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਈ ਰੱਖਣਾ ਚਾਹੁੰਦੇ ਆ। ਸਤਿ ਸ਼੍ਰੀ ਅਕਾਲ ਜੀ। ਜੀ ਨਹੀਂ ਦੇਖੋ, ਇਹ ਤੇ ਇਹਨਾਂ ਦੇ ਆਪਣੇ ਬੰਦੇ ਵੀ ਕਈ ਵਾਰ ਇਸ਼ਾਰਾ ਕਰ ਜਾਂਦੇ ਆ, ਤੇ ਚਲੋ ਜੋ ਵੀ ਆ ਉਹ ਤੇ ਸਿਆਸਤ ਦੇ ਵਿੱਚ ਸਭ ਕੁਝ ਚੱਲਦਾ ਹੀ ਹੈ, ਤੁਹਾਨੂੰ ਪਤਾ ਹੀ ਆ। ਪਰ ਗੱਲ ਇਹ ਆ ਕਿ ਸਾਨੂੰ ਹੁਣ ਆਪ ਨੂੰ ਸਿਆਣਾ ਹੋ ਜਾਣਾ ਚਾਹੀਦਾ ਕਿ ਅਸੀਂ ਆ ਜਿਹੜੇ ਬੇਲੋੜੇ ਵਿਵਾਦ ਆ ਜਾਂ ਜੋ ਬੇਲੋੜੀਆਂ ਵੰਡੀਆਂ ਇਹਨਾਂ ਦੇ ਵਿੱਚ ਪੈ ਕੇ ਇਹਨਾਂ ਦਾ ਸ਼ਿਕਾਰ ਹੋ ਕੇ ਆਪਣੇ ਅਸਲ ਮੁੱਦਿਆਂ ਤੋਂ ਨਾ ਭਟਕੀਏ। ਅਸਲ ਮੁੱਦਾ ਕੀ ਅੱਜ ਦੀ ਤਾਰੀਖ ਦੇ ਵਿੱਚ ਵੇਖੋ ਕਿ ਇੰਡੀਆ ਦੇ ਵਿੱਚ ਇੱਕ ਬਹੁਤ ਵੱਡੀ ਆਰਥਿਕ ਮੰਦੀ ਦੀ ਆਹਟ ਆ। ਹੁਣ ਤੁਹਾਡਾ ਮੀਡੀਆ ਉਹਦੇ ਤੇ ਕੋਈ ਗੱਲ ਹੀ ਨਹੀਂ ਕਰਦਾ ਤੇ ਤੁਸੀਂ ਚੁੱਪ-ਚਾਪ ਘੁੱਗੂ ਬਣ ਕੇ ਉਸ ਮੀਡੀਆ ਤੇ ਇਤਬਾਰ ਕਰੀ ਜਾਂਦੇ ਹੋ। ਦੱਸੋ ਹੁਣ ਸੌਦਾ ਵੇਚਣ ਵਾਲੇ ਦਾ ਕਸੂਰ ਹੈ ਜਾਂ ਤੁਹਾਡਾ ਕਸੂਰ ਹੈ ਇਸ ਸਦੀ 'ਚ ਬਹਿ ਕੇ ਜਿਹੜੇ ਉਸ ਭ੍ਰਿਸ਼ਟੇ ਹੋਏ ਸੌਦੇ ਨੂੰ ਖਰੀਦੀ ਜਾਂਦੇ ਆ। ਤਾਂ ਕਹਿਣ ਦਾ ਭਾਵ ਇਹੋ ਆ ਕਿ ਸਾਨੂੰ ਆਪਣੇ ਪੱਧਰ ਤੇ ਇਹੋ ਜਿਹੀ ਮਾਨਸਿਕਤਾ ਜਿਹੜੀ ਵਿਕਸਿਤ ਕਰ ਲੈਣੀ ਚਾਹੀਦੀ ਆ ਕਿ ਅਸੀਂ ਇਹੋ ਜਿਹੇ ਰਲੇ ਕਬੂਤਰ ਹੋਣ, ਗਲੇ ਕਬੂਤਰ ਹੋਣ ਜਾਂ ਧਿਆਨ ਭਟਕਾਊ ਕਬੂਤਰ ਹੋਣ, ਅਸੀਂ ਉਹਨਾਂ ਦੇ ਨਾ ਆਖੇ ਲੱਗੀਏ। ਅਸੀਂ ਆਪਣੇ ਅਸਲ ਮੁੱਦਿਆਂ ਤੇ ਕੇਂਦਰਿਤ ਰਹੀਏ, ਰਾਜਨੀਤੀ ਆਪਣੇ ਆਪ ਉੱਥੇ ਕੇਂਦਰਿਤ ਹੋ ਜਾਊਗੀ। ਜੀ ਤੇ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਦਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਦਵਿੰਦਰ ਜੀ। ਹਾਂਜੀ ਬਾਈ ਜੀ। ਮੇਰੇ ਮਿੰਟੂ ਜੀ ਨੇ ਦੋ ਕੁਐਸਚਨ ਹੈ ਜੀ। ਇੱਕ ਤਾਂ ਜਿਹੜਾ ਆਪਣਾ ਰੰਗੜ ਵਿਧਾਇਕ ਆਪਣਾ ਯੂਪੀ ਵਾਲਾ ਜਿਹਦੇ ਮੁਕੱਦਮਾ ਚੱਲਦਾ ਸੀ, ਉਹਦਾ ਕੀ ਬਣਿਆ ਜੀ? ਇੱਕ ਜਿਹੜਾ ਰਾਮ ਰਹੀਮ ਨੇ ਮਹੰਤ ਬਣਾਏ ਸੀ, ਉਹਨਾਂ ਦਾ ਕੀ ਬਣਿਆ ਜੀ? ਜਿਹੜਾ ਆਪਣੇ ਐਕਸੀਡੈਂਟ ਕਰਦਾ ਸੀ ਟਰੱਕ ਨਾਲ, ਜਿਹੜੇ ਵਿਧਾਇਕ ਦੇ ਬੰਦਿਆਂ ਨੇ, ਉਹਦਾ ਪਰਚੀ ਰੰਗੜ ਨਹੀਂ ਸੈਂਗਰ। ਅੱਛਾ ਸੌਰੀ। ਹਾਂਜੀ ਜੀ ਕੱਟਿਓ ਨਾ ਪਲੀਜ਼ ਜੀ। ਤੇ ਦੂਜਾ ਕੀ ਸੀਗਾ ਰਾਮ ਰਹੀਮ ਦਾ? ਕਿੱਦਾਂ ਸੀ? ਜਿਹੜੇ ਰਾਮ ਰਹੀਮ ਨੇ ਮਹੰਤ ਬਣਾਏ ਸੀਗੇ ਜੀ ਆਪਣੇ ਸਾਧੂਆਂ ਨੂੰ ਉਹ ਕੀਤਾ ਸੀ, ਉਹਨਾਂ ਦਾ ਕੀ ਬਣਿਆ ਜੀ? ਉਹ ਕੇਸ ਦਾ ਕੀ ਬਣਿਆ ਜੀ? ਹਾਂਜੀ ਨਹੀਂ, ਉਹ CBI ਕੋਰਟ ਦੇ ਵਿੱਚ ਹੀ ਚੱਲੂਗਾ ਕੇਸ, ਕਿਉਂਕਿ ਉਹਦੀ ਇਨਕੁਆਇਰੀ CBI ਨੇ ਕੀਤੀ ਆ ਤੇ ਉਹ ਨਿਪੁੰਸਕ ਬਣਾਉਣ ਦਾ ਮਾਮਲਾ ਵਾ ਤੇ ਉਹ ਵੀ ਬੜਾ ਸੰਗੀਨ ਕੇਸ ਆ। ਉਹਦੇ ਵਿੱਚ ਕਾਫੀ ਐਵੀਡੈਂਸ ਹੈਗੇ ਨੇ ਇਹਨਾਂ ਦੇ ਕੋਲ, CBI ਦੇ ਕੋਲ। ਰਾਜਕਰਮਵੀਰ ਸਿੰਘ ਜੀ, ਤੁਹਾਡੀ ਆਵਾਜ਼ 에ਅਰ ਤੇ ਆ ਰਹੀ ਹੈ ਮੇਰੇ ਖਿਆਲ ਦੇ ਨਾਲ, ਬੜਾ ਜਿਹਾ ਚੈੱਕ ਜੀ। ਦੂਸਰਾ ਜਿਹੜਾ ਸਵਾਲ ਸੀਗਾ ਤੁਹਾਡਾ, ਉਹ ਸੈਂਗਰ ਦਾ ਜਿਹੜਾ ਮਾਮਲਾ, ਉਹ ਬੜਾ ਕਸੂਤਾ ਫਸ ਗਿਆ ਸੈਂਗਰ ਦਾ, ਕਿਉਂਕਿ ਤੁਹਾਨੂੰ ਪਤਾ ਹੀ ਉਹ ਹਾਦਸਾ ਹੋ ਗਿਆ ਸੀ, ਉਹਦੇ ਵਿੱਚ ਪੀੜਤ ਜਿਹੜੇ ਦੋ ਚੱਲ ਵਸੇ ਸੀਗੇ। ਤਾਂ ਉਹ ਮਾਮਲਾ ਇੱਥੋਂ ਤੱਕ ਹੈ ਕਿ ਹੁਣ ਟਾਈਮ ਬਾਉਂਡ ਕੀਤਾ, ਉਹਦੇ 'ਚ ਸੁਣਵਾਈ ਹੋਣੀ ਆ। ਇਹਦੇ ਖਿਲਾਫ ਚਾਰਜਿਸ ਫਰੇਮ ਕਰ ਦਿੱਤੇ ਗਏ ਆ। ਹੁਣ ਸਿਰਫ ਇੱਕੋ ਚੀਜ਼ ਬਾਕੀ ਆ ਕਿ ਜੋ ਉਹ ਐਕਸੀਡੈਂਟ ਹੋਇਆ ਸੀ, ਕੀ ਉਹ ਸਾਜ਼ਿਸ਼ ਸੀਗੀ ਜਾਂ ਉਹ ਵਾਕਿਆ ਹਕੀਕਤ ਦੇ ਵਿੱਚ ਇੱਕ ਹਾਦਸਾ ਸੀਗਾ। ਇਹਦੀ ਜਿਹੜੀ ਆ ਉਹ ਇਨਕੁਆਇਰੀ ਕਰਨੀ ਆ CBI ਨੇ, ਯਾਨੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਾ। ਇਹਦੇ ਵਾਸਤੇ 1 ਹਫ਼ਤੇ ਦਾ ਟਾਈਮ ਦਿੱਤਾ ਗਿਆ ਸੀ CBI ਨੂੰ, ਜਿਹੜਾ ਕਿ ਕੋਰਟ ਨੇ ਹੁਣ ਮੇਰੇ ਖਿਆਲ ਦੇ ਨਾਲ ਥੋੜੇ ਕੁ ਦਿਨ ਹੋਰ ਵਧਾ ਦਿੱਤਾ ਹੈ। ਜੀ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਜਸਬੀਰ ਸਿੰਘ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਗੱਲ ਇਹ ਆ ਵੀ ਉਹ ਆਪਣੇ ਤੁਹਾਡੇ ਦੇਸ਼ ਦਾ ਚੌਕੀਦਾਰ ਕਹਿੰਦਾ ਮੈਂ 5 ਟ੍ਰਿਲੀਅਨ ਡਾਲਰ ਤੱਕ ਲੈ ਜਾਣੀ ਹੈ ਇਕਾਨਮੀ। ਡਾਲਰ ਦਾ ਰੇਟ ਤੇ ਰੋਜ਼ ਵਧੀ ਜਾ ਰਿਹਾ, ਅੱਜ 72 ਰੁਪਏ 50 ਪੈਸੇ ਹੋ ਗਿਆ। ਕਿੱਦਾਂ ਬਣੇਗੀ 5 ਟ੍ਰਿਲੀਅਨ ਦੀ? ਤੇ ਦੂਸਰਾ ਤੁਹਾਡਾ ਉਹ ਪ੍ਰੋਗਰਾਮ ਮੈਂ ਦੇਖਿਆ ਔਨੇਰ, ਉਹ ਸੁਨੀਲ ਕਰਕੇ ਕੋਈ ਸਰੋਤਾ ਸੀਗਾ, ਵਾਵਾ ਤੁਸੀਂ ਉਹਨੂੰ ਸੋਹਣੇ ਆਪਣਾ ਪਨੀਰ ਦੇ ਕਰਾਰੇ ਪਕੌੜੇ ਦਿੱਤੇ, ਬੜਾ ਦਿਲ ਖੁਸ਼ ਹੋਇਆ ਸੁਣ ਕੇ। ਉਦੋਂ ਬੜੀ ਤਸੱਲੀ ਕਰਾਈ ਉਹਦੀ। ਏਦਾਂ ਹੀ ਕਰਾਉਂਦੇ ਰਿਹਾ ਕਰੋ ਇਹਨਾਂ ਭਗਤਾਂ ਦੀ ਤਸੱਲੀ। ਜੀ ਨਹੀਂ, ਉਹ ਦੇਖੋ, ਉਹ ਚਲੋ ਆਪਦਾ ਜਿਹੜਾ ਤੇਜ਼ ਹੁੰਦਾ ਨਾ, ਉਹ ਇੱਕ ਤਰ੍ਹਾਂ ਨਾਲ ਆਪਦਾ ਘਰ ਹੁੰਦਾ, ਆਪਦੇ ਘਰ ਦੇ ਵਿੱਚ ਆਪਾਂ ਥੋੜਾ ਸੇਵ ਹੁੰਦੇ ਆ। ਇੱਥੇ ਆਪਾਂ ਮਾਈਕ ਤੇ ਆ ਹਨਾ, ਤਾਂ ਜ਼ਿੰਮੇਵਾਰੀਆਂ ਵੱਖੋ ਵੱਖਰੀਆਂ ਹੁੰਦੀਆਂ। ਉੱਥੇ ਫਿਰ ਆਪਾਂ ਕਰ ਲਈਦਾ ਕਈ ਵਾਰ, ਕਿਉਂਕਿ ਦੇਖੋ ਜਦੋਂ ਕੋਈ ਬੰਦਾ ਤੁਹਾਨੂੰ ਆ ਕੇ ਬਿਨਾਂ ਗੱਲ ਤੋਂ ਤਾੜੀ ਜਾਂਦਾ
ਤੁਹਾਡੇ ਕੋਲ ਤੱਥ ਹੁੰਦੇ ਆ, ਕੋਈ ਮੰਨਦਾ ਨਹੀਂ ਤਾਂ ਫਿਰ ਉਹਦੀ ਮਰਜ਼ੀ ਆ। ਖੈਰ ਚਲੋ ਮੈਂ ਉਸ ਚੀਜ਼ ਦੇ ਵਿੱਚ ਨਹੀਂ ਪੈਂਦਾ, ਉਹਨਾਂ ਨੇ ਆਪਣਾ ਕੰਮ ਕਰਨਾ, ਆਪਾਂ ਆਪਣਾ ਕੰਮ ਕਰਨਾ ਵਾ। ਬਾਕੀ ਜਿਹੜੀ ਗੱਲ ਰਹੀ ਹੈ ਡਾਲਰ ਦੀ ਕੀਮਤ ਦੀ, ਉਹ ਤੇ ਜਦੋਂ ਦੀ ਮੋਦੀ ਸਰਕਾਰ ਬਣੀ ਤੁਹਾਨੂੰ ਪਤਾ ਹੀ ਉੱਪਰ ਥੱਲੇ ਕੰਮ ਚੱਲਦਾ ਰਿਹਾ। ਦੇਖੋ ਭਾਰਤ ਦੀ ਆਰਥਿਕ ਵਿਵਸਥਾ ਤੇ ਬਹੁਤ ਵੱਡੀ ਆ, ਇਹਨੂੰ ਕੋਈ ਮੰਨੇ ਜਾਂ ਨਾ ਮੰਨੇ, ਆਰਥਿਕਤਾ ਤੇ ਤੇਜ਼ੀ ਨਾਲ ਉੱਭਰੀ ਆ, ਆਰਥਿਕ ਸ਼ਕਤੀ ਦੇ ਵਜੋਂ ਉੱਭਰਦਾ ਪਿਆ ਇੰਡੀਆ, ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਜਿਸ ਰਫ਼ਤਾਰ ਨਾਲ ਦੌੜ ਰਿਹਾ ਸੀਗਾ, ਜਿਸ ਤਰੱਕੀ ਦਾ ਇਮਕਾਨ ਸੀਗਾ, ਸੰਭਾਵਨਾ ਸੀਗੀ, ਉਹ ਸਿਰਫ ਤੇ ਸਿਰਫ ਇੱਕੋ ਝਟਕੇ 'ਚ ਖਤਮ ਕਰ ਦਿੱਤੀ ਗਈ ਆ। ਤੇ ਉਹ ਫੈਸਲਾ ਇੱਕ ਇਹੋ ਜਿਹਾ ਫੈਸਲਾ ਸੀਗਾ ਕਿ ਜਿੱਦਾਂ ਆਪਾਂ ਕਹਿ ਲਈਏ ਕਿ ਕਿਸੇ ਦਰਜੀ ਨੂੰ ਆਪਾਂ ਆਖੀਏ ਕਿ ਤੂੰ ਭਾਈ ਹੁਣ ਟੈਂਕ ਚਲਾ, ਤਾਂ ਐਸਾ ਹਿਸਾਬ ਕਿਤਾਬ ਸੀਗਾ ਕਿ ਯਕਦਮ ਕਿਸੇ ਬੰਦੇ ਨੂੰ ਆਪਾਂ ਮਸ਼ੀਨ ਚਲਾਉਂਦਾ, ਜਿਹੜਾ ਉਹ ਲੀੜੇ ਸਿਉਣ ਵਾਲੇ ਨੂੰ ਕਹੀਏ ਕਿ ਹਾਂ ਤੂੰ ਟੈਂਕ ਚਲਾਉਣ ਲੱਗ ਜਾ, ਤੇ ਉਹਨੇ ਜਿਹੜਾ ਟੈਂਕ ਸੀਗਾ ਫਿਰ ਉਹ ਕਿਤੇ ਨਾ ਕਿਤੇ ਠੋਕਣਾ ਸੀ, ਇਹਨੇ ਠੋਕ ਦਿੱਤਾ। ਤਾਂ ਉਹ ਜਿਹੜਾ ਨੋਟਬੰਦੀ ਵਾਲਾ ਫੈਸਲਾ ਸੀਗਾ ਉਹ ਇੱਕ ਐਸੀ ਗਲਤੀ ਸੀਗੀ ਜਿਹਦੇ ਲਈ ਮੇਰੇ ਖਿਆਲ ਦੇ ਨਾਲ ਹੁਣ ਤੇ ਠੀਕ ਹੈ ਭਗਤ ਤਾੜੀਆਂ ਮਾਰੀ ਜਾਣ, ਪਰ ਇੰਡੀਆ ਦੀ ਜਿਹੜੀ ਆਰਥਿਕ ਹਿਸਟਰੀ ਉਹ ਕਦੇ ਮਾਫ ਨਹੀਂ ਕਰੂਗੀ ਨਾ। ਤਾਂ ਹੁਣ ਉਹਦੇ ਸਿੱਟੇ ਆ। ਬਾਕੀ ਵੇਖੋ ਕੀ ਬਣਦਾ, ਅਜੇ ਕੁਛ ਵੀ ਹੋ ਸਕਦਾ, ਅਜੇ ਇਹ ਨਹੀਂ ਹੈ ਕਿ ਸਭ ਕੁਛ ਗਵਾਚ ਗਿਆ। ਜੇ ਹੁਣ ਵੀ ਇਹ ਨੀਤੀਆਂ ਠੀਕ ਕਰ ਲੈਣਾ ਤੇ ਬਹੁਤ ਕੁਛ ਕੀਤਾ ਜਾ ਸਕਦਾ। ਪਰ ਜਿਹੜਾ ਉਦਯੋਗ ਜਗਤ ਆ ਉਹ ਤੇ ਦੇਖੋ ਇਹਨਾਂ ਨੂੰ ਮਾਰ ਕਿੱਦਾਂ ਪੈ ਰਹੀ ਕਿ ਪੂਰੀ ਦੁਨੀਆ ਦੇ ਵਿੱਚ ਹੀ ਲੱਗੇ ਹੋਏ ਆ ਲੋਕ ਆਪੋ ਆਪਣੀ ਆਰਥਿਕਤਾ ਨੂੰ ਬਚਾਉਣ ਦੇ ਵਿੱਚ। ਟ੍ਰੇਡ ਵਾਰ ਸ਼ੁਰੂ ਹੋਏ ਪਏ ਆ, ਇੱਥੋਂ ਤੱਕ ਕਿ ਚਾਈਨਾ ਨੇ ਇਹਨਾਂ ਦੇ ਧਾਗੇ ਤੇ ਲਾ ਦਿੱਤਾ ਮੇਰੇ ਖਿਆਲ ਦੇ ਨਾਲ ਕਸਟਮ 12%। ਉਹਦੇ ਵਿੱਚ ਕੀ ਹੋਇਆ ਕਿ ਬੰਗਲਾਦੇਸ਼ ਦੀ ਚੜ੍ਹਤ ਹੋ ਗਈ ਜ਼ਿਆਦਾ, ਹੁਣ ਉਹਨਾਂ ਨੂੰ ਆਰਡਰ ਮਿਲ ਰਿਹਾ ਕੱਪੜੇ ਦਾ। ਫਿਰ ਬਹੁਤ ਸਾਰੀਆਂ ਉਦਯੋਗਿਕ ਇਕਾਈਆਂ ਜਿਹੜੀਆਂ ਦੂਜੇ ਮੁਲਕਾਂ 'ਚ ਸ਼ਿਫਟ ਹੋ ਰਹੀਆਂ, ਵੀਅਤਨਾਮ ਵਰਗੇ ਮੁਲਕ ਹੈ ਜਿਹੜੇ ਉਹ ਖੋਲੀ ਖੜੇ ਆ ਵੀ ਆਓ 0% ਟੈਕਸ ਤੇ ਆ ਜਾਓ, ਤੁਸੀਂ ਇੱਥੇ ਆ ਜਾਓ। ਤਾਂ ਇਹ ਚੀਜ਼ਾਂ ਜਿਹੜੀਆਂ ਭਾਰਤ ਦੀ ਇੱਕ ਬਹੁਤ ਵੱਡੀ ਚੁਣੌਤੀ ਸਾਬਤ ਹੋ ਰਹੀਆਂ। ਇਸ ਚੁਣੌਤੀ ਤੋਂ ਕਿੱਦਾਂ ਨਿਕਲਿਆ ਜਾਊਗਾ ਇਹਨਾਂ ਨੇ ਸੋਚਣਾ, ਇਹਨਾਂ ਦੇ ਨੀਤੀ ਘਾੜਿਆਂ ਨੇ ਸੋਚਣਾ। ਠੀਕ ਇੱਕ ਵੇਲਾ 1991-92 ਚ ਵੀ ਦੇਖਿਆ ਨਾ ਕਿ ਜਦੋਂ ਇੰਡੀਆ ਬਿਲਕੁਲ ਡੁੱਬ ਚੱਲਿਆ ਸੀ ਤਾਂ ਐਨ ਮੌਕੇ ਤੇ ਦੋ ਤਾਰਨਾਹਾਰ ਸੀਗੇ ਜਿਹੜੇ ਨਰਸਿਮਹਾ ਰਾਓ ਤੇ ਮਨਮੋਹਨ ਸਿੰਘ ਜੀ, ਇਹ ਸਾਹਮਣੇ ਆ ਗਏ। ਹਾਲਾਂਕਿ ਚਲੋ ਨਰਸਿਮਹਾ ਰਾਓ ਤੇ ਬਾਅਦ ਦੇ ਵਿੱਚ ਮਨਮੋਹਨ ਸਿੰਘ ਦਾ ਜਿਸ ਤਰ੍ਹਾਂ ਨਾਲ ਹੋਇਆ ਸਿਆਸਤ ਦੇ ਵਿੱਚ ਸਭ ਨੂੰ ਪਤਾ ਹੀ ਆ, ਜਿਸ ਤਰ੍ਹਾਂ ਦੇ ਇਹਨਾਂ ਦੇ ਕਾਰਜ ਕਰ ਰਹੇ ਆ। ਪਰ ਉਸ ਟਾਈਮ ਇੰਡੀਆ ਬਚ ਗਿਆ ਸੀ, 2008 ਦੇ ਵਿੱਚ ਵੀ ਬਚ ਗਿਆ ਸੀਗਾ। ਇਹ ਨਹੀਂ ਹੈ ਕਿ ਹੁਣ ਡੁੱਬ ਜਾਊਗਾ, ਦੇਖਦੇ ਆ ਕਿ ਕੀ ਬਣਦਾ। ਬਣ ਵੀ ਸਕਦੀ ਹੈ ਜਿੰਨੀ ਇਹਨਾਂ ਨੇ ਕਿਹਾ, ਮੈਨੂੰ ਤਾਂ ਟ੍ਰਿਲੀਅਨ ਸ਼ਿਲੀਅਨ ਆਉਂਦੇ ਨਹੀਂ, ਮੈਂ ਤੇ ਸਿੱਧਾ ਰੁਪਈਏ ਗਿਣਨ ਵਾਲਾ। ਬਣ ਵੀ ਸਕਦੇ, ਐਸੀ ਗੱਲ ਨਹੀਂ ਹੈ ਜੀ। ਅਗਲੇ ਕਾਲਰ ਨੇ ਨਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਦੋਵੇਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਬਾਈ ਜੀ। ਮੈਂ ਜਿੱਦਾਂ ਹੁਣੇ ਤੁਹਾਡੀ ਖਬਰ ਸੁਣੀ, ਮੈਨੂੰ ਤਾਂ ਹੁਣੇ ਪਤਾ ਲੱਗਾ ਹੈ, ਵੈਸੇ ਪਹਿਲਾਂ ਤਾਂ ਕੋਈ ਧਿਆਨ ਨਹੀਂ ਮਾਰਿਆ ਕਿ ਜਿੱਦਾਂ ਕਾਨੂੰਨ ਲੈ ਕੇ ਆ ਰਹੇ ਨੇ ਕਿ ਜਿਹਨੂੰ ਮਰਜ਼ੀ ਟੈਰਰਿਸਟ ਘੋਸ਼ਿਤ ਕਰ ਸਕਦੇ ਨੇ, ਅੱਤਵਾਦੀ ਘੋਸ਼ਿਤ ਕਰ ਸਕਦੇ ਨੇ। ਮੇਰਾ ਸਵਾਲ ਇਹ ਆ ਕਿ ਜਿਹੜੇ ਆਪਣੇ ਪਿੰਡਾਂ ਦੇ ਵਿੱਚੋਂ ਜਿੱਦਾਂ ਬਹੁਤ ਜਿਹੜਾ ਪਿਛੜੇ ਹੋਏ ਪਿੰਡ ਆਪਣੇ ਪੰਜਾਬ ਦੇ, ਉੱਥੋਂ ਖਾਲਿਸਤਾਨ ਦੀ ਜਿੱਦਾਂ ਆਵਾਜ਼ ਉੱਠਦੀ ਆ, ਕਿ ਉਹਨਾਂ ਲੋਕਾਂ ਨੂੰ ਪਤਾ ਹੈ ਕਿ ਇਹ ਕਾਨੂੰਨ ਬਣ ਗਿਆ ਜਾਂ ਬਣਨ ਵਾਲਾ, ਜਾਂ ਇਹਦੇ ਵਾਸਤੇ ਤਿਆਰ ਕਿੱਦਾਂ ਹੋਈ ਹੈ? ਇਹ ਸੁਣੋ, ਇਹ ਤੁਹਾਡੇ ਬਾਰੇ ਪਤਾ ਕਰਨਾ ਚਾਹੁੰਦਾ ਸੀ ਭਾਜੀ। ਸੁਣਨ ਦਿਓ ਭਾਜੀ। ਨਹੀਂ ਦੇਖੋ, ਅਖਬਾਰਾਂ ਚ ਤੇ ਚੀਜ਼ਾਂ ਆਉਂਦੀਆਂ ਰਹਿੰਦੀਆਂ, ਪਰ ਇਹ ਖਬਰਾਂ ਇੰਨੀਆਂ ਗੁੰਝਲਦਾਰ ਹੁੰਦੀਆਂ। ਹੁਣ ਦੇਖੋ ਆਪਾਂ ਇੱਥੇ ਗੱਲ ਕਰਦੇ ਆ ਨਾ, ਆਪਣੀ ਕੋਸ਼ਿਸ਼ ਇਹ ਹੁੰਦੀ ਆ ਆਪਾਂ ਖਬਰ ਨੂੰ ਖੋਲਦੇ ਆ, ਸਾਡੀ ਡਿਊਟੀ ਵੀ ਵੈਸੇ ਇਹੀ ਹੁੰਦੀ ਆ। ਔਰ ਖਬਰਾਂ ਤੇ ਰਾਜ ਕਰਨਵੀਰ ਸਿੰਘ ਵੀ ਕਰ ਸਕਦਾ ਰੀਡ, ਇਹਦੀ ਨੌਲੇਜ ਵੀ ਜਿਹੜੀ ਹੈ ਬਹੁਤ ਜ਼ਿਆਦਾ ਜਾਣਕਾਰੀ ਆ ਆਲ ਵਰਲਡ। ਤਾਂ ਤੁਸੀਂ ਦੇਖੋ ਕਿ ਹੁੰਦਾ ਕਿ ਖਬਰ ਨੂੰ ਫੋਲਣਾ, ਕਿ ਉਹਨੂੰ ਸਰਲ ਢੰਗ ਦੇ ਨਾਲ ਅਸੀਂ ਸਰੋਤੇ ਤੱਕ ਪਹੁੰਚਾ ਦਈਏ। ਇੱਕ ਤੇ ਹੈ ਕਿ ਲੁਕਵਾਂ ਪੱਖ ਕੀ ਆ, ਇੱਕ ਆਪਣਾ ਥੋੜਾ ਜਿਹਾ ਪ੍ਰਤੀਕਰਮ, ਦੂਸਰਾ ਹੈ ਕਿ ਉਹਨੂੰ ਸਰਲ ਢੰਗ ਦੇ ਨਾਲ ਤੁਹਾਡੇ ਤੱਕ ਪਹੁੰਚਾ ਦਈਏ, ਜਾਂ ਇੰਡੀਆ 'ਚ ਜਿਹੜੇ ਸੁਣਦੇ ਆ ਸਰੋਤੇ ਕਿ ਉਹ ਸਮਝ ਜਾਣ ਇਸ ਚੀਜ਼ ਨੂੰ ਕਿ ਆਹ ਚੀਜ਼ ਵਾਪਰਦੀ ਪਈ ਆ। ਤਾਂ ਜਿਹੜੀ ਅਖਬਾਰੀ ਭਾਸ਼ਾ ਹੁੰਦੀ ਆ ਜਾਂ ਜਿਹੜੀ ਕਾਨੂੰਨੀ ਭਾਸ਼ਾ ਹੁੰਦੀ ਉਹ ਕਈ ਵਾਰ ਇੰਨੀ ਗੁੰਝਲਦਾਰ ਹੁੰਦੀ ਹੈ, ਬੰਦਾ ਅਖਬਾਰ ਤੇ ਝਾਤੀ ਮਾਰਦਾ ਆਮ ਬੰਦਾ, ਪਰ ਉਹਨੂੰ ਉਹ ਜਿਹੜੀ ਖਬਰ ਇੰਨੀ ਜ਼ਿਆਦਾ ਗੁੰਝਲਦਾਰ ਲੱਗਦੀ ਉਹ ਤੋਂ ਛੱਡ ਕੇ ਤੇ ਉਹ ਵੇਖਦਾ ਕਿ ਅੱਜ ਰੇਪ ਕਿੱਥੇ ਹੋਇਆ, ਅੱਜ ਲੜਾਈ ਕਿੱਥੇ ਹੋਈ, ਝਗੜਾ ਕਿੱਥੇ ਹੋਇਆ, ਕਿਉਂਕਿ ਉਹ ਸਾਦੀ ਸਰਲ ਚੀਜ਼ ਆ ਤੇ ਉਹਨੂੰ ਚੰਗਾ ਲੱਗਦਾ, ਇੰਦਰੀਆਂ ਨੂੰ ਰਸਮੀ ਏਦਾਂ ਦਾ ਚੰਗਾ ਲੱਗਦਾ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹਦੇ ਬਾਬਤ ਤੇ ਹੁਣ ਇਹ ਜਿਹੜੇ ਹੈਗੇ ਆ ਜੋ ਇਹਨਾਂ ਮੂਵਮੈਂਟਾਂ ਨੂੰ ਚਲਾਉਂਦੇ ਉਹ ਦੱਸਣ, ਉਹ ਆਪ ਦੱਸਦੇ ਨੇ, ਸੁਚੇਤ ਕਰਦੇ ਨੇ ਲੋਕਾਂ ਨੂੰ। ਔਰ ਇਹਦੇ ਵਿੱਚ ਇੱਕ ਚੀਜ਼ ਹੈਗੀ ਆ ਕਿ ਦੇਖੋ ਕੁਝ ਚੀਜ਼ਾਂ ਜਿਹੜੀਆਂ ਸ਼ਾਂਤਮਈ ਢੰਗ ਨਾਲ ਤੁਸੀਂ ਰੱਖ ਸਕਦੇ ਹੋ ਆਪਣੀਆਂ, ਉਹ ਤੁਹਾਡੇ ਹੱਕ ਜਿਹੜੇ ਆ ਫੰਡਾਮੈਂਟਲ ਰਾਈਟਸ ਆ ਤੁਹਾਡੇ, ਉਹ ਬਰਕਰਾਰ ਰਹਿਣਗੇ। ਦੂਜੀ ਗੱਲ ਇਹ ਆ ਕਿ ਇਹਦੇ ਵਾਸਤੇ ਇਹਨਾਂ ਨੇ ਇੱਕ ਪ੍ਰਬੰਧ ਕੀਤਾ ਜਿਹੜਾ ਠੀਕ ਆ ਕਿ ਅਪੀਲ ਕੀਤੀ ਜਾ ਸਕਦੀ ਆ। ਮੰਨ ਲਓ ਕਿਸੇ ਬੰਦੇ ਨੂੰ ਇਹ ਕਿਸੇ ਜਕੜੇ 'ਚ ਲੈ ਲੈਂਦੇ ਆ, ਉਹ ਅੱਗੇ ਇੱਕ ਅਪੀਲ ਕਰ ਸਕਦਾ, ਇੱਕ ਅਥਾਰਟੀ ਕਾਇਮ ਕਰਨਗੇ।
ਪਰ ਰੌਲਾ ਇਹ ਕਿ ਜਦੋਂ ਕੋਈ ਬੰਦਾ ਫਸ ਗਿਆ, ਇਹੋ ਜਿਹੇ ਕੇਸ ਦੇ ਵਿੱਚ ਫਸ ਗਿਆ, ਉਹਦੇ ਘਰਦਿਆਂ ਦੇ ਤੇ ਤੌਰ ਘੁੰਮ ਜਾਣੇ, ਭਾਦੀਆਂ ਬਣ ਜਾਣੀਆਂ, ਅਪੀਲਾਂ ਸ਼ਪੀਲਾਂ ਤੇ ਬਾਅਦ ਕੀ ਗੱਲਾਂ। ਜੀ ਬਿਲਕੁਲ ਬਿਲਕੁਲ। ਅਗਲੇ ਕਾਲਰ ਨੇ ਸੁਖਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹੈਲੋ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਆਪਣਾ ਜੀ ਮੈਂ ਇਹ ਪੁੱਛਣਾ ਸੀਗਾ ਵੀ ਜਿਹੜਾ ਆਪਣਾ ਪੰਜਾਬ ਆ ਆਪਣੇ ਵਾਲਾ ਚੜ੍ਹਦਾ ਪਾਸਾ, ਵੀ ਇਹ ਇੰਡੀਆ ਦਾ ਹਿੱਸਾ ਹੀ ਆ? ਇਹ ਹਿੱਸਾ ਵਾ ਇੰਡੀਆ ਦਾ, ਤੇ ਕੀ ਇਹ ਇੰਡੀਅਨ ਹੋਮ ਮਿਨਿਸਟਰੀ ਦੇ ਥੱਲੇ ਆਉਂਦਾ? ਜੇ ਥੱਲੇ ਆਉਂਦਾ ਤੇ ਮਤਲਬ ਵੀ ਹੋਰ ਸਟੇਟਾਂ ਨੂੰ 44-4500 ਕਰੋੜ ਰੁਪਈਆ ਐਲਾਨ ਹੋ ਜਾਂਦਾ, ਉਹ ਵੀ ਹੜ੍ਹ ਪ੍ਰਭਾਵਿਤ ਆ, ਆਪਣੀ ਸਟੇਟ ਵੀ ਹੜ੍ਹ ਪ੍ਰਭਾਵਿਤ ਆ, ਇਹਨਾਂ ਨੂੰ ਨਹੀਂ ਹੁੰਦਾ। ਤੇ ਕੀ ਇਹ ਫਿਰਕਾ ਪ੍ਰਸਤੀ ਨਹੀਂ? ਜੇ ਫਿਰਕਾ ਪ੍ਰਸਤੀ ਆ ਤੇ ਮਤਲਬ ਵੀ ਕੱਲ ਨੂੰ ਇੱਕ ਖਾਸ ਭਾਈਚਾਰੇ ਦੇ ਪ੍ਰਤੀ ਆਪਦਾ ਗੁੱਸਾ ਕੱਢਣ ਵਾਸਤੇ, ਜਾਂ ਮਤਲਬ ਕੋਈ ਵੀ, ਜਿਵੇਂ ਆਪਾਂ ਪਿੱਛੇ ਟ੍ਰੈਜਡੀ ਆਈ ਆ ਆਪਣੇ 78 ਤੋਂ ਲੈ ਕੇ 95 ਤੱਕ ਪੰਜਾਬ 'ਚ ਹੋਇਆ, ਐਂ ਦਬਾਉਣ ਵਾਸਤੇ ਇਹ ਕੋਈ ਵੀ ਭਾਖੜਾ ਡੈਮ ਨੂੰ ਐਜ਼ ਆ ਮਿਲਟਰੀ ਟੂਲ ਯੂਜ਼ ਕਰ ਸਕਦੇ ਆ? ਇਹੀ ਪੁੱਛਣਾ। ਥੈਂਕ ਯੂ। ਮੈਂ ਇਸ ਗੱਲ ਦੀ ਸ਼ਾਇਦ ਹੀ ਨਹੀਂ ਭਰਦਾ ਕਿ ਐਸਾ ਕੁਛ ਕਰਨਗੇ। ਕਿਉਂਕਿ ਮੈਂ ਤੁਹਾਨੂੰ ਇੱਕ ਵਜ੍ਹਾ ਦੱਸ ਦਿੰਦਾ, ਅੱਜ ਵੀ ਇੰਡੀਆ ਪੰਜਾਬ ਤੇ ਨਿਰਭਰ ਹੈ। ਅੱਜ ਦੀ ਤਾਰੀਖ ਦੇ ਵਿੱਚ ਇੱਕ ਬਫਰ ਸਟੇਟ ਹੈ। ਦੂਜੀ ਚੀਜ਼ ਇਹ ਆ ਕਿ ਬਫਰ ਸਟੇਟ ਤੋਂ ਭਾਵ ਕਿ ਮੈਂ ਕਹਿ ਸਕਦਾ ਕਿ ਬਫਰ ਸਟੇਟ ਤੇ ਚਲੋ ਬਣ ਸਕਦੀ ਸੀਗੀ, ਤਾਂ ਇੱਕ ਬਾਰਡਰ ਦੇ ਏਰੀਏ ਦੀ ਮਹੱਤਵਪੂਰਨ ਸਟੇਟ ਹੈ। ਦੂਜੀ ਚੀਜ਼ ਇਹ ਆ ਕਿ ਅੱਜ ਵੀ ਜਿਹੜਾ ਸਾਡਾ ਰੋਟੀ ਵਾਲਾ ਚੰਗੇਰ ਹੈ, ਪੂਰੇ ਦੇਸ਼ ਦਾ ਰੋਟੀ ਵਾਲਾ ਚੰਗੇਰ ਆ, ਉਹਦੇ ਵਿੱਚ ਜੇ 6 ਰੋਟੀਆਂ ਪਈਆਂ ਨੇ ਪੂਰੇ ਦੇਸ਼ ਵਾਸਤੇ, ਮੈਂ 6 ਦੀ ਗਿਣਤੀ ਲੈਣਾ, ਤਾਂ ਅੱਜ ਵੀ ਉਹ ਜਿਹੜੀਆਂ 6 ਨੇ ਉਹਨਾਂ ਦੇ ਵਿੱਚੋਂ ਘੱਟੋ ਘੱਟ 2-3 ਇਕੱਲੇ ਸਾਡੇ ਪੰਜਾਬ ਦੀਆਂ ਨੇ। ਪੂਰੇ ਮੁਲਕ ਦੀਆਂ 6 ਰੋਟੀਆਂ, ਮੈਂ 6 ਉਦਾਹਰਨ ਦੇ ਕੇ ਤੁਹਾਨੂੰ ਸਮਝਾ ਰਿਹਾ ਵਾਂ ਕਿ ਉਹਨਾਂ ਦੇ ਵਿੱਚੋਂ 2-3 ਰੋਟੀਆਂ ਹਾਲੇ ਵੀ ਸਾਡੀਆਂ ਨੇ। ਤਾਂ ਜੇ ਪੰਜਾਬ ਨੂੰ ਬਰਬਾਦ ਕਰ ਦੇਣਗੇ, ਜਾਣਗੇ ਕਿੱਥੇ? ਬਾਹਰਲੇ ਮੁਲਕਾਂ 'ਚੋਂ ਅਨਾਜ ਖਰੀਦਣਾ ਬਹੁਤ ਔਖਾ। ਇਸੇ ਕਰਕੇ ਹੀ ਪੰਜਾਬ ਦੀ ਬਲੀ ਦਿੱਤੀ ਗਈ ਸੀ, ਪੰਜਾਬ ਦੀ ਜ਼ਮੀਨ ਦੀ ਬਲੀ ਦਿੱਤੀ ਗਈ ਸੀ। ਇਹਨੂੰ ਅਨਾਜ ਦਾ ਕਟੋਰਾ ਕਹਿ ਕੇ ਵਡਿਆਇਆ ਗਿਆ, ਜੈ ਜਵਾਨ ਜੈ ਕਿਸਾਨ, ਹਰਿਆਲੀ ਕ੍ਰਾਂਤੀ, ਪਤਾ ਨਹੀਂ ਕਿਆ। ਪਰ ਅੱਜ ਦੀ ਤਾਰੀਖ 'ਚ ਦੇਖੋ, ਇਹਦਾ ਬਲੀਦਾਨ ਦਿੱਤਾ ਗਿਆ, ਇਹਦੀ ਕੁਰਬਾਨੀ ਦਿੱਤੀ ਗਈ, ਇਹਦੀ ਜਿਹੜੀ ਜ਼ਰਖੇਜ਼ ਜ਼ਮੀਨ ਸੀ ਉਹ ਜ਼ਹਿਰਾਂ ਤੇ ਲਾ ਦਿੱਤੀ ਗਈ, ਨਲਕ ਪੈਦਾ ਕਰ ਦਿੱਤੀ ਗਈ ਕਿਸਾਨ ਦੇ ਮਨ ਦੇ ਵਿੱਚ। ਸੋ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕਦੇ ਵਾਪਰੂਗਾ, ਨਾ ਹੀ ਕਦੇ ਕੋਈ ਸਟੇਟ ਇਸ ਤਰ੍ਹਾਂ ਕਰਦੀ ਹੁੰਦੀ ਆ, ਤੇ ਨਾ ਹੀ ਐਸੀ ਕੋਈ ਸੰਭਾਵਨਾ ਕੋਈ ਪੰਜਾਬ ਦੇ ਵਿੱਚ ਕੋਈ ਐਡੀ ਵੱਡੀ ਕੋਈ ਬਗਾਵਤ ਚੱਲ ਰਹੀ ਹੈ ਤੇ ਨਾਲ ਦੀ ਨਾਲ ਉਹਨੂੰ ਕੁਚਲਣ ਲਈ ਐਡੀ ਵੱਡੀ ਕੋਈ ਘਾਲਣਗੇ। ਖੈਰ ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਆ, ਮੈਨੂੰ ਵਿਸਰ ਗਈ ਆ ਕਿ ਜੋ ਸ਼ਾਇਦ ਵਿਤਕਰੇ ਦੀ ਗੱਲ ਕੀਤੀ ਸੀ, ਉਹਨੂੰ ਫਿਰਕੂ ਨਹੀਂ ਆਪਾਂ ਕਹਿ ਸਕਦੇ, ਇੱਕ ਵਿਤਕਰਾ ਹੈ। ਵਿਤਕਰਾ ਜ਼ਰੂਰ ਹੈ, ਉਹ ਸਿਆਸੀ ਤੌਰ ਤੇ ਦੇਖੋ ਹੋ ਸਕਦਾ ਉਹਨਾਂ ਨੂੰ ਗੁੱਸਾ ਹੋਵੇ, ਪਰ ਇਹਦੇ ਵਿੱਚ ਕੀ ਆ ਕਿ ਦੇਖੋ ਅਸੀਂ ਉਹਨਾਂ ਨੂੰ ਲਾਂਭਾ ਦੇਈ ਜਾਂਦੇ ਆ। ਇਹਨਾਂ ਦਾ ਆਪਣਾ ਇੱਕ ਹੈਗਾ ਵਿਧਾਇਕ ਕੁਲਵੀਰ ਸਿੰਘ ਜੀਰਾ। ਕੁਲਵੀਰ ਸਿੰਘ ਜੀਰੇ ਨੇ ਪਰਸੋਂ ਇਹ ਗੱਲ ਟੇਕ ਠੋਕ ਕੇ ਕਹੀ, ਉਹ ਕਹਿੰਦਾ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨੇੜੂ ਆ ਵਿਧਾਇਕ, ਉਹਨਾਂ ਦੇ ਇਲਾਕਿਆਂ 'ਚ ਸਰਕਾਰੀ ਹੈਲਪ ਜਾਂਦੀ ਪਈ ਆ, ਦੂਜਿਆਂ ਦੇ ਇਲਾਕਿਆਂ ਦੇ ਵਿੱਚ ਹੈਲਪ ਨਹੀਂ ਜਾਂਦੀ ਪਈ। ਹੁਣ ਇਹ ਵੀ ਤੇ ਇੱਕ ਡਿਸਕ੍ਰਿਮੀਨੇਸ਼ਨ ਆ। ਜੇ ਵੇਖੋਗੇ ਕੇਂਦਰ ਡਿਸਕ੍ਰਿਮੀਨੇਸ਼ਨ ਕਰਦਾ ਪਿਆ, ਮਾੜੀ ਗੱਲ ਆ, ਇੱਥੋਂ ਵਾਲੇ ਕਰੀ ਜਾਂਦੇ, ਇਹਨਾਂ ਦਾ ਆਪਣਾ ਵਿਧਾਇਕ ਕਹੀ ਜਾਂਦਾ, ਕੀ ਕਹੋਗੇ ਤੁਸੀਂ? ਤਾਂ ਨਕੰਮੀ ਤੇ ਇੱਥੋਂ ਦੀ ਲੀਡਰਸ਼ਿਪ ਆ ਜਿਹਨੇ ਬੇੜਾ ਧੋ ਕੇ ਰੱਖ ਦਿੱਤਾ। ਜੇ ਅੱਜ ਵੀ ਹੁਣ ਆਪਾਂ ਗੱਲ ਕਰ ਲਈਏ ਇਹਨਾਂ ਦੋ ਲੀਡਰਾਂ ਦੀ ਜਿਹੜੇ ਆਪੋ ਵਿੱਚ ਦੀ ਬਿਆਨੋ ਬਿਆਨੀ ਹੋਏ ਆ ਕਿ ਤੁਸੀਂ ਆਪੋ ਵਿੱਚ ਦੀ ਝਗੜੀ ਜਾਂਦੇ ਆ, ਤੁਸੀਂ ਇਕਮੁੱਠ ਹੋਵੋ, ਇਜਲਾਸ ਸੱਦ ਲਓ ਯਾਰ, ਸਦਨ ਦਾ ਇਜਲਾਸ ਸੱਦ ਲਓ ਤੇ ਮਤਾ ਪਾ ਕੇ ਭੇਜੋ। ਜੇ ਨਹੀਂ ਤੇ ਤੁਸੀਂ ਓਦਾਂ ਵੀ ਤੇ ਕਾਨੂੰਨੀ ਲੜਾਈਆਂ ਲੜਦੇ ਪਏ ਹੋ ਨਾ, ਵਕੀਲਾਂ ਦੀ ਤੁਹਾਡੇ ਕੋਲ ਫੌਜ ਆ, ਸੁਪਰੀਮ ਕੋਰਟ ਨੂੰ ਗੁਹਾਰ ਲਾਓ ਕਿ ਆਹ ਗੱਲ ਆ, ਫੈਡਰਲ ਢਾਂਚੇ ਦੇ ਵਿੱਚ ਇਹ ਕਿੱਦਾਂ ਹੋ ਸਕਦਾ, ਸੰਘੀ ਢਾਂਚੇ ਦੇ ਵਿੱਚ ਕਿੱਦਾਂ ਹੋ ਸਕਦਾ ਕਿ ਇੱਕ ਸਟੇਟ ਅੰਦਾਜ਼ਨ ਇੰਨਾ ਨੁਕਸਾਨ ਚੱਲ ਚੁੱਕਿਆ 2000 ਕਰੋੜ ਦਾ, ਤੇ ਉਹਨੂੰ ਇਹ ਲੈਂਦੇ ਨਹੀਂ ਪਏ, ਇੱਕ ਅੰਦਾਜ਼ੇ 'ਚ ਨਹੀਂ ਲੈਂਦੇ ਪਏ, ਇੱਕ ਰਿਵਿਊ 'ਚ ਵੀ ਨਹੀਂ ਲੈਂਦੇ ਪਏ, ਨਜ਼ਰਸਾਨੀ 'ਚ ਵੀ ਨਹੀਂ ਲੈਂਦੇ ਪਏ। ਤਾਂ ਇਹ ਜ਼ਰੂਰੀ ਆ, ਇਹ ਸਾਡੀ ਲੀਡਰਸ਼ਿਪ ਲਈ ਵੀ ਜ਼ਰੂਰੀ ਆ। ਉਹਨਾਂ ਜੋ ਕਰਨਾ ਸੋ ਕਰਨਾ, ਹੋ ਸਕਦਾ ਉਹ ਕਿਸੇ ਦਾਅ ਤੇ ਹੋਣ, ਕੱਲ ਨੂੰ ਮੰਨ ਲਓ ਇੱਕ ਮੁੱਠ ਦੇ ਦੇਣ, ਕੁਛ ਪੈਸੇ ਦੇ ਦੇਣ ਕਿਸੇ ਖਾਸ ਮੌਕੇ ਤੇ, ਉਹ ਦਾਅ ਵੀ ਲਾ ਸਕਦੇ ਕਿਉਂਕਿ 2022 'ਚ ਉਹਨਾਂ ਨੇ ਇਲੈਕਸ਼ਨ ਲੜਨਾ। ਪਰ ਜਿਹੜੀ ਸਾਡੀ ਇੱਥੋਂ ਦੀ ਲੀਡਰਸ਼ਿਪ ਹੈ, ਜਿਹਦੀ ਜ਼ਿੰਮੇਵਾਰੀ ਆ, ਉਹ ਵੀ ਤਾਂ ਕਰਨ ਨਾ ਮੇਰੇ ਆਪ ਕੁਛ ਨਾ ਕੁਛ। ਜੀ ਜੀ ਜੀ। ਅਗਲੇ ਕਾਲਰ ਨੇ ਰਣਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਦੋਨੋਂ ਵੀਰਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈਗਾ ਜੀ ਕਿ ਜਿੰਨੇ ਵੀ ਬਿਆਸ ਡੇਰੇ ਵਾਲੇ ਆ, ਨਿਰੰਕਾਰੀ ਡੇਰੇ ਵਾਲੇ, ਜਦੋਂ ਇਦਾਂ ਦੀ ਕੋਈ ਪ੍ਰੋਬਲਮ ਆਉਂਦੀ ਪੰਜਾਬ 'ਚ, ਇਹ ਕਿਉਂ ਨਹੀਂ ਹੈਲਪ ਕਰਦੇ? ਸਿਰਫ ਇਹ ਫੰਡ ਇਕੱਠਾ ਕਰਦੇ ਆ
ਤੇ ਨੰਬਰ 2 ਜਿਹੜੇ ਹੁਣ ਪਿੱਛੇ ਖਬਰ ਆਈ ਸੀ ਦਰਬਾਰ ਸਾਹਿਬ 'ਚ 1 ਕਰੋੜ ਰੁਪਏ ਦੀ ਲਾਲਟੈਨ ਚੜਾਈ, ਇਹ ਬੰਦੇ ਕਿੱਥੇ ਚਲੇ ਜਾਂਦੇ ਜਦੋਂ ਕਦੇ ਲੋੜ ਪੈਂਦੀ ਹੈ ਤਾਂ। ਤੇ ਜਿਹੜੇ ਨਕੋਦਰ ਵਾਲੇ ਆ ਮਸਤ ਜਿੰਨੇ ਵੀ ਆ ਸਿੰਗਰਾਂ ਦੇ ਉੱਤੇ ਤਾਂ ਬੋਰੀਆਂ ਲਟਾਉਂਦੇ, ਤੇ ਕਦੋਂ ਪੰਜਾਬ ਤੇ ਲੋੜ ਪਈ ਇਹ ਕਿਉਂ ਨਹੀਂ ਕੁਝ ਕਰਦੇ? ਥੈਂਕ ਯੂ। ਦੇਖੋ ਜੀ, ਕੋਈ ਕਿਸੇ ਨੂੰ ਮਜਬੂਰ ਨਹੀਂ ਕਰ ਸਕਦਾ, ਪ੍ਰੇਰਿਤ ਕਰ ਸਕਦਾ। ਹਰ ਇੱਕ ਬੰਦਾ ਪ੍ਰੇਰਿਤ ਕਰ ਸਕਦਾ ਕਿ ਹਾਂ ਭਾਈ ਕਰੋ, ਵੱਧ ਤੋਂ ਵੱਧ ਕਰੋ। ਆਪਾਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ। ਕੁਛ ਲੋਕ ਕਮੇਟੀ ਨੂੰ ਕਹਿੰਦੇ ਆ, ਮੈਂ ਕਹਿੰਦਾ ਕਿ ਕਮੇਟੀ ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸੰਸਥਾ ਹੈ, ਉਹ ਕੋਈ ਸਰਕਾਰੀ ਸੰਸਥਾ ਥੋੜੀ ਆ, ਉਹ ਕੋਈ ਸਰਕਾਰ ਦਾ ਹਿੱਸਾ ਥੋੜੀ ਆ। ਉਹ ਕਰਦੇ, ਜਿੰਨਾ ਕਰਦੇ ਠੀਕ ਆ, ਜੇ ਕਰਦੇ ਬਹੁਤਾ ਕਰਦੇ ਉਹਨਾਂ ਦੀ ਮਰਜ਼ੀ ਠੀਕ ਆ, ਸਿੱਖ ਸੰਗਤ ਉਹਨਾਂ ਨੂੰ ਕਵੇ ਕਰਨ। ਏਦਾਂ ਹੀ ਆਪਾਂ ਕਿਸੇ ਡੇਰੇ ਨੂੰ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮਜਬੂਰ ਥੋੜੀ ਕਰ ਸਕਦੇ ਕਿ ਤੂੰ ਮੈਦਾਨ 'ਚ ਆ। ਜੋ ਆਉਂਦਾ ਆਪਾਂ ਉਹਦੀ ਸਿਫਤ ਸਲਾਹਤ ਕਰਦੇ ਆ, ਜਿਹੜਾ ਨਹੀਂ ਆਉਂਦਾ ਉਹਨੂੰ ਕਹਿੰਦੇ ਭਾਈ ਤੇਰੀ ਮਰਜ਼ੀ ਹੈ ਯਾਰ। ਇਹ ਧੱਕਾ ਤਾਂ ਨਹੀਂ ਨਾ ਆਪਾਂ ਕਰ ਸਕਦੇ। ਤਾਂ ਖੁਦ ਸੋਚਣਾ ਲੋਕਾਂ ਨੇ ਕਿ ਹਾਂ ਭਾਈ ਜਿਹਨੂੰ ਅਸੀਂ ਮੰਨਦੇ ਆ, ਜਿਸ ਡੇਰੇ ਨੂੰ ਮੰਨਦੇ ਆ। ਵੈਸੇ ਇਸ ਗੱਲ ਦੇ ਵਿੱਚ ਮੈਂ ਕਹੂੰਗਾ ਕਿ ਚਰਚੇ ਵਾਲੇ ਅੱਗੇ ਆ, ਇਹਨਾਂ ਫਲੱਡ ਦੇ ਵਿੱਚ ਪਤਾ ਨਹੀਂ ਉਹ ਗਏ ਜਾਂ ਨਹੀਂ ਗਏ। ਆਮ ਤੌਰ ਤੇ ਹਰੇਕ ਮੁਸੀਬਤ ਦੇ ਵਿੱਚ ਜਾਂਦੇ ਆ, ਉਹਨਾਂ ਦੀ ਆਪਣੀ ਇਸ ਤਰ੍ਹਾਂ ਦੀ ਇੱਕ ਉਹਨਾਂ ਨੇ ਬਣਾਈ ਹੋਈ ਹੈ ਟਾਸਕ ਫੋਰਸ, ਉਹ ਜਾ ਕੇ ਕੰਮ ਕਰਦੀ ਆ। ਇਸ ਤਰ੍ਹਾਂ ਹੋਰ ਵੀ ਡੇਰਿਆਂ ਦੇ ਹੈਗੇ ਆ, ਪਤਾ ਨਹੀਂ ਕਿਹੜਿਆਂ ਦੇ ਹੁਣ ਗਏ ਆ, ਕਿਹੜਿਆਂ ਦੇ ਨਹੀਂ ਗਏ। ਉਦਾਂ ਤਾਂ ਬਲਵੀਰ ਸਿੰਘ ਸੀਚੇ ਵਾਲੇ ਨੂੰ ਵੀ ਕਹੀ ਜਾਂਦੇ ਆ ਕਿ ਫਲਾਂ ਆ ਟਮਕਾ ਆ, ਪਰ ਉਹਦੇ ਜਿੰਨਾ ਕੰਮ ਕੌਣ ਕਰ ਸਕਦਾ, ਉਹ ਕਰਦਾ ਪਿਆ। ਸੋ ਜਿਹੜੇ ਕਰਦੇ ਪਏ ਸਾਨੂੰ ਉਹਨਾਂ ਦੀ ਸਿਫਤ ਸਲਾਹਤ ਕਰਨੀ ਚਾਹੀਦੀ ਹੈ। ਜਿਹੜਾ ਕੋਈ ਨਹੀਂ ਕਰ ਰਿਹਾ, ਮੇਰੇ ਖਿਆਲ ਦੇ ਨਾਲ ਉਹਨੂੰ ਉਹਦੇ ਹਾਲ ਤੇ ਛੱਡ ਦੇਣਾ ਚਾਹੀਦਾ, ਵਿਵੇਕ ਤੇ ਛੱਡ ਦੇਣਾ ਚਾਹੀਦਾ। ਹੁਣ ਜੇ ਕੋਈ ਮੈਨੂੰ ਕਹੇ ਤੂੰ ਗੱਲਾਂ ਮਾਰੀ ਜਾਣਾ, ਤੂੰ ਉੱਥੇ ਨਹੀਂ ਜਾਂਦਾ, ਤੂੰ ਜਾ ਉੱਥੇ, ਇਹ ਆ ਫਲਾਂ, ਮੇਰੇ ਖਿਆਲ ਦੇ ਨਾਲ ਉਹ ਫਾਲਤੂ ਬਹਿਸ ਆ। ਜੇ ਕੋਈ ਜਾਣਾ ਚਾਹੁੰਦਾ, ਜੇ ਕੋਈ ਸਰਦਾ ਪੁੱਜਦਾ, ਜੇ ਕਿਸੇ ਦੀ ਗੁੰਜਾਇਸ਼ ਉਹ ਕਰਦਾ, ਤੇ ਜੇ ਕੋਈ ਨਹੀਂ ਤਾਂ ਉਹਦੇ ਨਾਲ ਕੋਈ ਧੱਕਾ ਵੀ ਨਹੀਂ ਕੀਤਾ ਜਾਣਾ ਚਾਹੀਦਾ। ਹਾਂ ਠੀਕ ਹੈ, ਗਿਣਤੀ ਹੁੰਦੀ ਆ, ਕੋਈ ਅੱਗ ਬੁਝਾਉਣ ਵਾਲਿਆਂ 'ਚ ਹੁੰਦਾ, ਕੋਈ ਅੱਗ ਲਾਉਣ ਵਾਲਿਆਂ 'ਚ ਹੁੰਦਾ, ਉਹ ਗਿਣਤੀ ਚੱਲੀ ਜਾਣੀ ਆ। ਅਗਲੇ ਕਾਲਰ ਨੇ ਜਸਪਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਰਾਜਕਮਲ ਜੀ, ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਜੀ ਦੇਖੋ ਬੜੀ ਸ਼ਰਮ ਵਾਲੀ ਗੱਲ ਆ, ਕੇਂਦਰ ਦੇ ਕੋਲ ਜਾ ਕੇ ਜਿੱਦਾਂ ਹੁਣ ਫਲੱਡ ਆਏ ਆ, ਜਿਹੜਾ ਹੈਲਪ ਦੀ ਮੰਗ ਕਰਨੀ ਪੈ ਰਹੀ ਹੈ, ਕੇਂਦਰ ਨੂੰ ਆਪ ਅੱਗੇ ਆਉਣਾ ਚਾਹੀਦਾ ਸੀਗਾ। ਫੇਰ ਕਹਿੰਦੇ ਜੀ ਆਪਣੇ ਪੰਜਾਬ ਦੇ ਲੋਕੀ ਜਾਂ ਹੋਰ ਜਿਹੜੇ ਆ ਵੱਖਵਾਦੀ ਆ ਜਾਂ ਖਾਲਿਸਤਾਨ ਮੰਗਦੇ ਆ, ਜਿੱਦਾਂ ਵੀ ਹੈਗਾ। ਤੇ ਦੂਸਰੀ ਗੱਲ ਇਹ ਆ ਜੀ, ਜੱਗੀ ਜੌਲ ਬਾਰੇ ਤੇ ਦੱਸਿਓ ਉਹਨਾਂ ਦੇ ਕੇਸ ਦਾ ਕੀ ਬਣਿਆ, ਤੇ ਜਿਹੜੇ ਕੱਲ ਪਰਸੋਂ ਇੱਕ ਲੇਡੀ ਫੜ ਹੋਈ ਸੀ ਆਪਣੇ ਪੰਜਾਬ ਤੋਂ, ਤੇ ਆਹੀ ਆਪਣਾ ਫੰਡਿੰਗ ਦੇ ਚੱਕਰ 'ਚ ਉਹਨਾਂ ਦਾ ਕੀ ਬਣਿਆ ਜੀ? ਥੈਂਕ ਯੂ ਜੀ। ਜੀ ਹਾਂਜੀ, ਦੇਖੋ ਜਿਹੜੀ ਉਹ ਲੇਡੀ ਸੀਗੀ ਉਹ ਡਿਪੋਰਟ ਹੋਈ ਸੀਗੀ ਮਲੇਸ਼ੀਆ ਤੋਂ, ਤੇ ਉਹਨੂੰ ਇਹਨਾਂ ਨੇ ਅਰੈਸਟ ਕਰ ਲਿਆ ਸੀ। ਉਹਦਾ ਇੱਕ ਬੱਚਾ ਵਾ ਨਾਲ 8 ਕੁਵਰਿਆਂ ਦਾ, ਤੇ ਉਹਦੀ ਕਸਟਡੀ ਵਾਸਤੇ ਹਾਈ ਕੋਰਟ 'ਚ ਇੱਕ ਅੱਡ ਮੁਕੱਦਮਾ ਹੁਣ ਚੱਲ ਰਿਹਾ, ਸੁਣਵਾਈ ਚੱਲ ਰਹੀ ਆ ਉਹਦੀ, ਕਿਉਂਕਿ ਉਹ ਮੁੰਡੇ ਦਾ ਜਿਹੜਾ ਮਾਮਾ ਉਹ ਕਹਿੰਦਾ ਕਿ ਕਸਟਡੀ ਮੈਨੂੰ ਦੇ ਦਿਓ। ਤੇ ਜੋ ਕੁਛ ਅਥਾਰਟੀਆਂ ਹੁੰਦੀਆਂ ਜੋ ਛੇਤੀ ਕਸਟਡੀ ਨਹੀਂ ਦਿੰਦੀਆਂ, ਉਹ ਇੱਕ ਰੌਲਾ। ਜਿੱਥੋਂ ਤੱਕ ਜੱਗੀ ਜੌਲ ਹੋਰਾਂ ਦੇ ਕੇਸ ਦੀ ਗੱਲ ਆ, ਉਹ ਇੱਕ ਕੇਸ 'ਚੋਂ ਪਿਛਲੇ ਦਿਨੀ ਬਰੀ ਹੋ ਗਿਆ ਸੀਗਾ, ਪਰ ਉਹਦੇ 9-10 ਕੇਸ ਹਲੇ ਬਕਾਇਆ, ਤੇ ਜਦ ਤੱਕ ਉਹ ਨਿਬੜਦੇ ਨਹੀਂ ਹੈ ਤਦ ਤੱਕ ਉਹ ਰਿਹਾ ਨਹੀਂ ਹੋ ਸਕਦਾ। ਹਾਲਾਂਕਿ ਉਦੋਂ ਕਨਫਿਊਜ਼ਨ ਹੋ ਗਈ ਸੀ, ਕਿਉਂਕਿ ਕੁਛ ਮੀਡੀਆ ਅਦਾਰਿਆਂ ਨੇ ਲਿਖ ਦਿੱਤਾ ਸੀਗਾ ਕਿ ਜੱਗੀ ਜੌਲ ਰਿਹਾ ਹੋਣਾ ਤੇ ਬਰੀ ਹੋਣਾ ਦੋ ਅਲੱਗ-ਅਲੱਗ ਚੀਜ਼ਾਂ। ਉਹ ਇੱਕ ਮਾਮਲੇ 'ਚੋਂ ਬਰੀ ਹੋਇਆ, ਰਿਹਾ ਉਦਣ ਹੋਏਗਾ ਜਿੱਦਾਂ ਦੂਜੇ ਕੇਸ ਜਿਹੜੇ ਨਿਬੜ ਗਏ ਜਾਂ ਉਹਨਾਂ ਦੀਆਂ ਜ਼ਮਾਨਤਾਂ ਹੋ ਗਈਆਂ। ਜੀ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਗੋਲਡਨ ਈਗਲ ਬੜੇ ਮਾਣ ਨਾਲ ਪੇਸ਼ ਕਰਦੇ ਨੇ